ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸ਼ਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ। ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦੇ ਵਿਚਾਰ ਸੁਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 18 ਸਤੰਬਰ 2017 4 ਅਸੂ ਨਾਨਕ ਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸ਼ਰੋਤਿਆਂ ਨੂੰ ਦੱਸ ਦਈਏ, ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਨਾਲ ਇੱਕ ਹੋਰ ਬੇਨਤੀ, ਤੁਸੀਂ ਜੇ ਟੀਵੀ 84 ਨਾਲ ਜਾਂ ਸੱਚੋ ਸੱਚ ਪ੍ਰੋਗਰਾਮ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰੋ ਤੇ ਸ਼ੇਅਰ ਕਰੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜਿਹੜਾ ਤੁਹਾਡਾ ਵੀਕਐਂਡ ਹੈ ਉਸ ਤੋਂ ਜੀ ਡਾਕਟਰ ਸਾਹਿਬ, ਕਿਸ ਤਰ੍ਹਾਂ ਰਿਹਾ ਤੁਹਾਡਾ ਵੀਕਐਂਡ? ਦੇਖੋ, ਸਾਰਾ ਵੀਕਐਂਡ ਕਾਫੀ ਹੈਕਟਿਕ ਸੀ। ਵੈਸੇ ਤਾਂ ਮੈਂ ਨਿਊਯਾਰਕ ਏਰੀਆ 'ਚ ਹੀ ਸੀ, ਲੇਕਿਨ ਇਹਦੇ ਬਾਵਜੂਦ 1-to-1 ਮੀਟਿੰਗਸ ਦਾ ਸਿਲਸਿਲਾ ਵੀ ਸੀ ਜੀ। ਪਰ ਉਸ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਦੱਸਦੇ ਹਾਂ ਕਿ ਰੋਹਿੰਗਿਆ ਮੁਸਲਮਾਨਾਂ ਦੇ ਇਸ਼ੂ ਤੇ ਸਾਡੀ ਪ੍ਰੈਜੈਂਟੇਸ਼ਨ, ਜਿਹੜੀ ਕਿ ਮਿਆਂਮਾਰ ਐਮਬੈਸੀ ਦੇ ਮਿਆਂਮਾਰ ਕੌਂਸੂਲੇਟ ਦੇ ਬਾਹਰ ਸੀ ਨਿਊਯਾਰਕ 'ਚ ਜੀ, ਔਰ ਰਾਈਟ ਅਪ ਜਿਹੜਾ ਤੁਹਾਡੀ ਆਵਾਜ਼ 'ਚ ਆਡੀਓ ਫਾਈਲ ਹੈ ਉਹਨੂੰ ਕਾਫੀ ਦਰਸ਼ਕਾਂ ਨੇ ਸਰਾਹਿਆ ਔਰ ਲਗਭਗ 1,77,177 ਕੇਸ ਜਿਹੜੇ ਨੇ ਉਹਦੇ ਤੇ ਵਿਊਅਰਸ ਨੇ ਔਰ ਕਿਉਂਕਿ ਹੰਡਰਡਸ ਆਫ ਕਮੈਂਟਸ ਨੇ ਜੀ, ਮੈਂ ਸਭ ਦਾ ਸ਼ੁਕਰੀਆ ਅਦਾ ਕਰ ਸਕਦਾ ਕਿ ਜਿੰਨੀ ਗੁੱਡਵਿਲ ਸਾਡੇ ਮੁਸਲਮਾਨ ਵੀਰਾਂ ਭੈਣਾਂ ਨੇ ਰਾਉਂਡ ਦਾ ਗਲੋਬ ਦਿੱਤੀ ਹੈ ਜੀ। ਔਰ ਇਸ ਦੇ ਨਾਲ ਕਿਉਂਕਿ ਗੱਲ ਸਿਰਫ ਜ਼ਬਾਨੀ ਕਲਾਮੀ ਨਹੀਂ ਹੈ, ਜਿਵੇਂ ਖਾਲਸਾ ਏਡ ਔਰ ਹੁਣ ਯੂਨਾਈਟਿਡ ਸਿੱਖਸ ਨੇ ਬੰਗਲਾਦੇਸ਼ ਦੇ ਵਿੱਚ ਰਿਫਿਊਜੀ ਕੈਂਪਾਂ 'ਚ ਪਹੁੰਚ ਕੇ ਲੰਗਰ ਔਰ ਦੂਸਰੀ ਸੇਵਾ ਆਰੰਭੀ ਹੋਈ ਹੈ ਜੀ। ਉਸ ਨੇ ਇਹ ਵੀ ਸਾਬਤ ਕੀਤਾ ਕਿ ਗੱਲ ਸਿਰਫ ਕੋਈ ਜ਼ਬਾਨੀ ਕਲਾਮੀ ਜਾਂ ਕੋਈ ਸਾਡਾ ਸਿਆਸੀ ਮੋਟਿਵ ਹੀ ਨਹੀਂ ਹੈ। ਸਿੱਖਾਂ ਦੇ ਵਿੱਚ ਗੁਰੂ ਵੱਲੋਂ ਇਹ ਜਿਹੜਾ ਹਿਊਮੈਨਿਟੇਰੀਅਨਿਜ਼ਮ ਹੈ, ਇਨਸਾਨੀਅਤ ਦਾ ਕਾਨਸੈਪਟ ਹੈ, ਜਿਹੜਾ ਕਿ ਬਿਨਾਂ ਜ਼ਾਤ, ਰੰਗ, ਨਸਲ, ਮਜ਼ਹਬ, ਜੈਂਡਰ ਦੇ ਵਿਤਕਰੇ ਦੇ ਦੁੱਖ ਸੁੱਖ ਦੇ ਵਿੱਚ ਨਾਲ ਖਲੋਣ ਦੀ ਗੱਲ ਹੈ ਜੀ, ਉਹ ਇਸ ਕ੍ਰਾਈਸਿਸ ਦੇ ਪੀਰੀਅਡ 'ਚ ਵੀ ਜਿਹੜੀ ਹੈ, ਜਦੋਂ ਕਿ ਇੱਕ ਪਾਸੇ ਦੁਨੀਆ ਦੇ ਵੱਡੇ ਹਿੱਸੇ ਨੇ ਚੁੱਪ ਧਾਰੀ ਹੋਈ ਹੈ ਔਰ ਉਹਨਾਂ ਦੇ ਵਿੱਚ 50 ਤੋਂ ਜ਼ਿਆਦਾ ਮੁਸਲਮਾਨ ਦੇਸ਼ਾਂ ਦਾ ਵੀ ਕੋਈ ਰੋਲ ਔਰ ਬਹੁਤ ਸਾਰੇ ਕੁਝ ਕਮੈਂਟਸ ਇਸ ਬਾਰੇ ਵੀ ਨੇ ਔਰ ਲਿਖਣ ਵਾਲੇ ਵੀ ਸਾਡੇ ਮੁਸਲਮਾਨ ਭਰਾ ਨੇ, ਜਿਹਦੇ 'ਚ ਕਿ ਉਹਨਾਂ ਨੇ ਆਪਣੇ ਦੇਸ਼ ਜਿਹੜੇ ਨੇ ਉਹਨਾਂ ਦੇ ਹੈਡਸ ਜਾਂ ਉਹਨਾਂ ਦੀਆਂ ਸਰਕਾਰਾਂ ਨੂੰ ਸ਼ਰਮ ਦੇਣ ਦੀ ਕੋਸ਼ਿਸ਼ ਕੀਤੀ ਹੈ। ਪਰ ਜਿਹੜਾ ਵਰਤਾਰਾ ਖਾਸ ਤੌਰ ਤੇ ਨੇਬਰਸ ਦਾ, ਭਾਰਤ ਦਾ, ਇਹ ਸਾਰੇ ਮੁੱਦੇ ਤੇ ਹੈ। ਅਸੀਂ ਦੂਸਰੇ ਸੈਗਮੈਂਟ 'ਚ ਗੱਲ ਕਰਾਂਗੇ ਕਿ ਕਿਵੇਂ ਜੇ ਕਿਸੇ NGO ਨੇ ਸੁਪਰੀਮ ਕੋਰਟ 'ਚ ਇਹ ਪੁਕਾਰ ਕੀਤੀ ਕਿ ਇਹਨਾਂ ਦੀ ਬਾਂਹ ਫੜੀ ਜਾਏ ਤੇ ਕਿਵੇਂ ਜਿਹੜੀ ਹੈ ਇੰਡੀਅਨ ਗਵਰਨਮੈਂਟ ਦਾ ਉਸ ਦੇ ਉੱਤੇ ਕੀ ਸਟੈਂਡ ਹੈ, ਪਲੱਸ ਉਹਨਾਂ ਦੇ ਮਿਨਿਸਟਰ ਔਰ ਸਿਕਿਉਰ ਜਿਹੜੀਆਂ ਉਹਨਾਂ ਦੀਆਂ ਏਜੰਸੀਜ਼ ਨੇ, ਇੰਟੈਲੀਜੈਂਸ ਏਜੰਸੀਜ਼, ਉਹ ਕਿਵੇਂ ਖਬਰਾਂ ਪਲਾਂਟ ਕਰ ਰਹੀਆਂ ਨੇ ਤਾਂ ਕਿ ਜਿਹੜਾ ਉਹਨਾਂ ਦਾ ਭਗੌੜਾਪਨ ਹੈ ਜਾਂ ਰੋਹਿੰਗਿਆਂ ਨੂੰ 40,000 ਦੇ ਕਰੀਬ ਜਿਹੜੇ ਭਾਰਤ 'ਚ ਨੇ ਉਹਨਾਂ ਨੂੰ ਵਾਪਸ ਮੋੜਨ ਦੇ ਲਈ ਉਹ ਕਿਵੇਂ ਗਰਾਊਂਡ ਤਿਆਰ ਕਰ ਰਹੀਆਂ। ਪਰ ਉਹ ਮੈਂ ਸੈਕੰਡ ਸੈਗਮੈਂਟ ਦੇ ਲਈ ਰੱਖਿਆ। ਸੋ ਜਿਹੜੀ ਈਵਨ ਰਾਈਟ ਅਪ ਵੀ ਹੈ ਉਹਦੇ ਤੇ 30,000 ਤੋਂ ਜ਼ਿਆਦਾ ਜਿਹੜੇ ਵਿਊਅਰਸ ਨੇ ਪਿਛਲੇ ਕੁਝ ਘੰਟਿਆਂ ਦੇ ਵਿੱਚ ਆਏ ਨੇ। ਸੋ ਅਸੀਂ ਸਭ ਦਾ ਸਾਂਝੇ ਤੌਰ ਤੇ ਸ਼ੁਕਰੀਆ ਅਦਾ ਕਰਦੇ ਹਾਂ। ਸੈਮੀਨਾਰ ਜ਼ਾਹਰ ਹੈ, ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਦੱਸਿਆ ਸੀ ਕਿ ਬੜੇ ਉਦਮ ਦੇ ਨਾਲ ਇੱਕ ਉਹਨੂੰ ਮੈਂ ਵਿਚਾਰ ਗੋਸ਼ਟੀ ਕਹਿਣਾ ਜ਼ਿਆਦਾ ਬਿਹਤਰ ਸਮਝਾਂਗਾ ਕਿਉਂਕਿ ਸਾਡੀ ਪੰਜਾਬੀ ਜ਼ਬਾਨ ਦਾ ਜਾਂ ਗੁਰਮਤ ਸ਼ਬਦਾਵਲੀ ਦਾ ਇਹ ਜ਼ਿਆਦਾ ਬਿਹਤਰ ਸ਼ਬਦ ਹੈ, ਜਿਹੜਾ ਕਿ ਹੋਇਆ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਗੁਰਦੁਆਰਾ ਸੰਤ ਸਾਗਰ ਬੈਲਾਰੂਸ ਦੇ ਵਿੱਚ ਉਹਨਾਂ ਦੇ ਦੀਵਾਨ ਜਿਹੜਾ ਕਿ 1:15 ਤੱਕ ਚੱਲਿਆ। ਉਸ ਤੋਂ ਬਾਅਦ ਲਗਭਗ 3-3.5 ਘੰਟੇ ਦੀ ਇਹ ਵਿਚਾਰ ਗੋਸ਼ਟੀ ਸੀ ਜਿਹਦੇ 'ਚ ਉਹਨਾਂ ਨੇ ਮੈਨੂੰ ਵੀ ਸੱਦਿਆ ਹੋਇਆ ਸੀ, ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਉਹ ਵੀ ਜਿਹੜੇ ਨੇ ਪ੍ਰਮੁੱਖ ਪੈਨਲਿਸਟ ਸਨ ਔਰ ਸੁਰਿੰਦਰ ਸਿੰਘ ਪੱਤਰਕਾਰ ਜਿਨ੍ਹਾਂ ਨੇ ਪੰਜਾਬੀ ਪੱਤਰਕਾਰੀ ਦੇ ਵਿੱਚ ਚੰਗੀ ਥਾਂ ਬਣਾਈ ਹੈ ਔਰ ਕਾਫੀ ਖਾਸ ਤੌਰ ਤੇ ਜੂਨ 84 ਦੇ ਘੱਲੂਘਾਰੇ ਦੇ ਦੌਰਾਨ ਜਿਹੜੀਆਂ ਬਹੁਤ ਸਾਰੇ ਆਈ ਵਿਟਨੈਸਿਸ ਔਰ ਜਿਹੜੇ ਉਸ ਤੋਂ ਪ੍ਰਭਾਵਿਤ ਹੋਏ ਉਹਨਾਂ ਦੇ ਐਕਸਪੀਰੀਐਂਸਿਸ ਡਾਇਰੈਕਟ ਰਿਕਾਰਡ ਕਰਕੇ ਇੱਕ
ਹਿਸਟੋਰੀਕਲ ਜਿਹੜਾ ਰਿਕਾਰਡ ਹੈ ਉਹਨੂੰ ਸਾਂਭਣ ਦੀ ਕੋਸ਼ਿਸ਼ ਵੀ ਕੀਤੀ ਹੈ। ਸੋ ਉਹ ਸਾਰੇ ਪ੍ਰੋਗਰਾਮ ਨੂੰ ਸਾਡੀ ਪੂਰੀ TV 84 ਦੀ ਟੀਮ ਕਵਰ ਕਰਨ ਗਈ ਸੀ। ਮੈਂ ਉਹਦੇ ਡੀਟੇਲ ਐਸਪੈਕਟ 'ਚ ਨਹੀਂ ਜਾਵਾਂਗਾ ਕਿਉਂਕਿ ਉਹ ਪ੍ਰੋਗਰਾਮ ਅਸੀਂ ਆਉਣ ਵਾਲੇ ਪੀਰੀਅਡ 'ਚ ਇੱਕ ਅੱਧੇ ਦਿਨ 'ਚ ਅਸੀਂ ਅਨਾਉਂਸ ਵੀ ਕਰ ਦਿਆਂਗੇ। ਮੋਸਟ ਲਾਈਕਲੀ ਸੈਚਰਡੇ 8 ਵਜੇ ਤੋਂ ਬਾਅਦ ਜਿੰਨਾ ਵੀ 3 ਘੰਟੇ 2.5 ਘੰਟੇ 3 ਘੰਟੇ ਜੋ ਵੀ ਹੋਏਗਾ ਉਹ ਦਰਸ਼ਕ ਦੇਖ ਸਕਣਗੇ। ਪਰ ਮੈਂ ਜਿਵੇਂ ਆਪਣੀ ਪ੍ਰੈਜੈਂਟੇਸ਼ਨ 'ਚ ਵੀ ਕਿਹਾ ਸੀ ਕਿ ਵੀ ਜਿਸ ਅੰਦਾਜ਼ ਨਹੀਂ ਤਾਂ ਆਮ ਤੌਰ ਤੇ ਜਦੋਂ ਤੁਸੀਂ ਸੈਮੀਨਾਰ ਸ਼ਬਦ ਕਹੋ ਜਾਂ ਬੋਲਣ ਵਾਲੇ ਫਿਰ ਉਹ ਥੋੜੇ ਬਹੁਤ ਹੀ ਰਹਿ ਜਾਂਦੇ ਨੇ ਜਿਹੜੇ ਸੁਣਨ ਵਾਲੇ ਹੁੰਦੇ ਨੇ। ਬਹੁਤ ਸਾਰਿਆਂ ਦੇ ਲਈ ਇਹ ਕੋਈ ਬਹੁਤੀ ਅਟਰੈਕਸ਼ਨ ਦੀ ਗੱਲ ਨਹੀਂ ਹੁੰਦੀ, ਪਰ ਜਿੰਨੀ ਵੱਡੀ ਗਿਣਤੀ 'ਚ ਰਿਪਰੈਜ਼ੈਂਟੇਟਿਵ ਗੈਦਰਿੰਗ ਸਾਰੇ ਪਾਸਿਓਂ ਆਈ ਉਹ ਆਪਣੇ ਆਪ ਦੇ ਵਿੱਚ, ਔਰ ਮੈਂ ਕਿਹਾ ਜੀ ਵੀ ਇਹ ਗੱਲ ਸਾਨੂੰ ਘੱਟੋ ਘੱਟ ਇੰਨਾ ਹੌਸਲਾ ਜ਼ਰੂਰ ਦਿੰਦੀ ਹੈ ਵੀ ਸਾਡਾ ਸਭ ਦਾ ਅਕਲ ਨਾਲ ਵੈਰ ਨਹੀਂ ਹੈ, ਕੋਈ ਜਿਹੜੇ ਨੇ ਉਹ ਗੱਲ ਸੁਣਨਾ ਵੀ ਚਾਹੁੰਦੇ ਨੇ। ਸੋ ਇਹ ਇੱਕ ਆਪਣੇ ਆਪ ਦੇ ਵਿੱਚ ਜਿਹੜੀ ਉਤਸ਼ਾਹ ਵਾਲੀ ਗੱਲ ਸੀ। ਔਰ ਇਹਦੇ ਨਾਲ ਹੀ ਕਿਉਂਕਿ ਦੂਸਰੇ ਪਾਸੇ ਸਾਈਮਲਟੇਨੀਅਸਲੀ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਜਿਹੜੇ ਸਾਡੇ ਮੂਲ ਨਿਵਾਸੀ ਭਰਾ ਭੈਣਾਂ ਨੇ ਉਹਨਾਂ ਦੇ ਸਹਿਯੋਗ ਨਾਲ ਉਹਨਾਂ ਨੇ ਸੈਚਰਡੇ ਇੱਕ ਜਿਹੜਾ ਉਹ ਕਾਨਫਰੰਸ ਰੱਖੀ ਹੋਈ ਸੀ ਜਿਹਦੇ ਵਿੱਚ ਪਾਰਟਿਸਿਪੇਸ਼ਨ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਔਰ ਵੱਡੀ ਗਿਣਤੀ 'ਚ ਉਹਨਾਂ ਦੇ ਡੈਲੀਗੇਟ ਵੀ ਆਏ ਹੋਏ ਸਨ। ਔਰ ਇਹ ਇੱਕ ਚੰਗਾ ਰੁਝਾਨ ਮੈਂ ਸਮਝਦਾ। ਬੇਸ਼ੱਕ ਮੈਨੂੰ ਇਸ ਬਾਰੇ ਕੋਈ ਡੀਟੇਲ ਜਾਣਕਾਰੀ ਨਹੀਂ ਸੀ, ਲੇਕਿਨ ਮੈਂ ਇਸ ਨੂੰ ਬਿਨਾਂ ਇਸ ਗੱਲ 'ਚ ਕਿਹਾ ਕਿ ਕੌਣ ਇਸ ਨੂੰ ਲੀਡ ਕਰ ਰਿਹਾ ਹੈ। ਇਹ ਜਿਹੜਾ ਲੰਬੇ ਸਮੇਂ ਤੋਂ ਜਿਹੜਾ ਸਪਿਰਿਚੁਅਲੀ ਗੁਰੂ ਸਾਹਿਬ ਨੇ ਜਿਹਨੂੰ ਗੱਲ ਨਾਲ ਸਭ ਨੂੰ ਲਾ ਕੇ ਫਰਮਾਇਆ ਸੀ ਕਿ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ, 10ਵੇਂ ਪਾਤਸ਼ਾਹ ਨੇ ਰੰਗਰੇਟੇ ਗੁਰੂ ਕੇ ਬੇਟੇ ਔਰ ਫਿਰ ਪੰਜ ਕਕਾਰੀ ਰੂਪ ਦੇ ਵਿੱਚ ਉਹ ਜਿਹੜਾ ਉਹਨਾਂ ਦਾ ਆਦੇਸ਼ ਕਿ ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਪਰਮ ਨਾਸ, ਤੁਸੀਂ ਖਾਲਸਾ ਹੋ। ਸੋ ਇਸ ਕਨਸੈਪਟ ਨੂੰ ਅਸੀਂ ਮੰਦੇ ਭਾਗਾਂ ਨੂੰ ਸਾਡੀ ਜਿਹੜੀ ਮਾਨਸਿਕਤਾ ਰਹੀ ਲਗਭਗ 4000 ਸਾਲ ਦਾ ਬ੍ਰਾਹਮਣਵਾਦ ਦਾ ਪ੍ਰਭਾਵ ਅਸੀਂ ਸਮਾਜਿਕ ਤੌਰ ਤੇ ਔਰ ਹੌਲੀ ਹੌਲੀ ਸਿਆਸੀ ਤੌਰ ਤੇ ਜਿਵੇਂ ਦੁਸ਼ਮਣ ਨੇ ਐਕਸਪਲੋਇਟ ਕੀਤਾ ਪਿਛਲੇ 70 ਸਾਲ 'ਚ ਇੱਕ ਵਿੱਥ ਪਾਈ। ਸੋ ਅਸੀਂ ਸਮਝਦੇ ਹਾਂ ਵੀ ਕਿਸੇ ਲੈਵਲ ਤੋਂ ਵੀ ਜਿਹੜਾ ਇਹ ਐਫਰਟ ਹੈ ਬੜਾ ਸਰਾਹਣਯੋਗ ਹੈ। ਔਰ ਇਸ ਬਾਰੇ ਕਿਉਂਕਿ ਸਾਡੇ ਵੀਰ ਸਰ ਸੁਖਵਿੰਦਰ ਸਿੰਘ ਹੰਸਰਾ ਸਪੈਸ਼ਲੀ ਟੋਰਾਂਟੋ ਤੋਂ ਆਏ ਸਨ ਔਰ ਉਸ ਕਾਨਫਰੰਸ ਉਹਨਾਂ ਨੇ ਐਡਰੈਸ ਵੀ ਕੀਤਾ ਔਰ ਉਹਦੇ 'ਚ ਕੀ ਹੋਇਆ ਔਰ ਆਉਣ ਵਾਲੇ ਸਮੇਂ 'ਚ ਇਸ 'ਚੋਂ ਕੀ ਸਿਆਸੀ ਦਿਸ਼ਾ ਨਿਰਦੇਸ਼ ਨਿਕਲੇਗਾ ਜਾਂ ਨਿਕਲਦਾ ਹੈ, ਇਸ ਬਾਰੇ ਅੱਜ 9:30 ਤੋਂ 10 ਵਜੇ ਦੇ ਸੈਗਮੈਂਟ 'ਚ ਉਹ ਗੱਲਬਾਤ ਕਰਨਗੇ। ਹੁਣ ਇੱਕ ਇਸ਼ੂ ਜਿਹੜਾ ਅੱਜ ਮੈਂ ਓਪਨਿੰਗ ਇਸ਼ੂ ਵੀ ਰੱਖਿਆ ਹੈ, ਸ਼ਾਇਦ ਜਦੋਂ ਬਹੁਤ ਸਾਰਿਆਂ ਨੂੰ ਇਹ ਇਨਫੋਰਮੇਸ਼ਨ ਗਈ ਹੋਏਗੀ ਫੇਸਬੁੱਕ ਦੇ ਉੱਤੇ ਕਿ ਵੀ ਮਾਰਸ਼ਲ ਅਰਜਨ ਸਿੰਘ ਜਿਹੜੇ 98 ਸਾਲ ਦੀ ਉਮਰ 'ਚ ਗੁਜ਼ਰ ਗਏ ਔਰ ਜਿਵੇਂ ਉਹਨਾਂ ਨੂੰ ਸੈਲੂਟ ਨੇਸ਼ਨ ਨੇ ਬੈਂਡ ਬੈਕਵਰਡ ਝੰਡੇ ਦਿੱਲੀ ਦੇ ਵਿੱਚ ਜਿਹੜੇ ਨੇ ਉਹ ਹਾਫ ਮਾਸਟ ਝੁੱਲੇ, ਪ੍ਰਾਈਮ ਮਿਨਿਸਟਰ ਤੋਂ ਲੈ ਕੇ ਸ਼ਰਧਾਂਜਲੀਆਂ, 21 ਤੋਪਾਂ ਦੀ ਸਲਾਮੀ ਔਰ ਮੀਡੀਆ ਦੀ ਟ੍ਰਿਬਿਊਟ, ਕਿਉਂਕਿ 2 ਦਿਨ ਦੀਆਂ ਜੇ ਤੁਸੀਂ ਪਿਛਲੇ ਖਬਰਾਂ ਦੇਖੋ ਵੀਕਐਂਡ ਡਿਸਕਸ ਕਰਨਾ ਚਾਹੋ ਤੇ ਫਿਰ ਮਾਰਸ਼ਲ ਅਰਜਨ ਸਿੰਘ ਹੋਰਾਂ ਤੋਂ ਬਿਨਾ ਹੋਰ ਕੋਈ ਖਬਰ ਤੁਹਾਨੂੰ ਮੁੱਖ ਤੌਰ ਤੇ ਨਹੀਂ ਮਿਲਦੀ। ਔਰ ਬੇਸ਼ੱਕ ਕੋਈ ਸ਼ੱਕ ਨਹੀਂ ਹੈ ਉਹ 5 ਸਟਾਰ ਜਨਰਲ ਸਨ, ਉਹਨਾਂ ਨੂੰ ਮਾਰਸ਼ਲ ਦਾ ਰੈਂਕ 2002 ਚ ਵਾਜਪਾਈ ਦੀ ਸਰਕਾਰ ਵੇਲੇ ਦਿੱਤਾ ਗਿਆ ਸੀ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਇਸ ਕਿਸਮ ਦੇ ਇਨਸਾਨ ਦੀ ਗੱਲ ਕਰਦੇ ਹਾਂ ਕੋਈ ਸਾਡਾ ਨਿੱਜੀ ਤੌਰ ਤੇ ਕੋਈ ਸ਼ਿਕਾਇਤ ਦੀ ਥਾਂ ਵੀ ਨਹੀਂ ਹੈ ਕਿਉਂਕਿ ਮੈਂ ਦੇਖ ਰਿਹਾ ਸੀ ਵੀ ਕੁਝ ਚੀਜ਼ਾਂ ਜਦੋਂ ਉਹਨਾਂ ਦਾ ਜਨਮ 15 ਅਪ੍ਰੈਲ 1919 ਚ ਹੁੰਦਾ ਹੈ ਲਾਇਲਪੁਰ ਦੇ ਵਿੱਚ ਤੇ ਮੈਂ ਸੋਚ ਰਿਹਾ ਸੀ ਵੀ ਇੱਧਰ ਮਾਰਸ਼ਲ ਰੈਂਕ ਉਹਨਾਂ ਨੂੰ ਮਿਲਿਆ ਤੇ ਉਹ ਜਦੋਂ ਉਹਨਾਂ ਦਾ ਜਨਮ ਹੋਇਆ ਤੇ ਮਾਰਸ਼ਲ ਲਾ ਲੱਗਾ ਸੀ ਪੰਜਾਬ ਕਿਉਂਕਿ 13 ਅਪ੍ਰੈਲ 1919 ਦਾ ਜਲਿਆਂਵਾਲੇ ਬਾਗ ਦਾ ਸਾਕਾ ਗੁਜ਼ਰਿਆ ਸੀ ਔਰ ਉਸ ਪੀਰੀਅਡ ਦਾ ਹੀ 2 ਦਿਨ ਬਾਅਦ ਉਹ ਮਾਰਸ਼ਲ ਲਾ 'ਚ ਜੰਮੇ ਤੇ ਮਾਰਸ਼ਲ ਬਣ ਗਏ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ 19 ਸਾਲ ਦੀ ਉਮਰ 'ਚ ਉਹਨਾਂ ਨੇ ਜਦੋਂ ਹੁਣ ਅਸੀਂ ਉਹਨਾਂ ਦੀ 98 ਸਾਲ ਦੀ ਉਮਰ ਦਾ ਦੇਖਦੇ ਹਾਂ ਸੋ ਲਗਭਗ 28 ਸਾਲ ਉਹਨਾਂ ਨੇ ਅਨਡਿਵਾਈਡਡ ਜਿਹੜਾ ਇੰਡੀਆ ਸੀ ਉਸ ਦੇ ਵਿੱਚ ਗੁਜ਼ਾਰੇ। ਉਹਨਾਂ ਨੇ ਐਜੂਕੇਸ਼ਨ ਮਿੰਟਗੋਮਰੀ 'ਚ ਲਈ, ਲਾਹੌਰ 'ਚ ਜਿਹੜੀ ਹੈ ਪੜ੍ਹਾਈ ਕੀਤੀ ਔਰ 19 ਸਾਲ ਦੀ ਉਮਰ 'ਚ ਉਹ ਪਾਇਲਟ ਸਿਲੈਕਟ ਹੋਏ। ਔਰ ਜਦੋਂ ਅੱਜ ਅਸੀਂ ਰੋਹਿੰਗਿਆ ਮੁਸਲਮਾਨਾਂ ਦੀ ਜਾਂ ਮਿਆਂਮਾਰ ਦੀ ਗੱਲ ਕਰ ਰਹੇ ਹਾਂ ਸੋ ਜ਼ਾਹਰ ਹੈ ਕਿ ਸੈਕੰਡ ਵਰਲਡ ਵਾਰ 1939 ਤੋਂ 1945 ਜਦੋਂ ਕਿ ਜਾਪਾਨ ਦੀਆਂ ਫੌਜਾਂ
ਰੰਗੂਨ ਔਰ ਇਹ ਸਾਰਾ ਉਹਨਾਂ ਨੇ ਟੇਕ ਓਵਰ ਕਰ ਲਿਆ ਸੀ। ਕਾਲਾ ਪਾਣੀ ਜਿਹਨੂੰ ਕਹਿੰਦੇ ਇਹ ਵੀ ਟੇਕ ਓਵਰ ਕਰ ਲਿਆ ਸੀ। ਇਹ ਉਹ ਪੀਰੀਅਡ ਸੀ ਕਿ ਅਰਜਨ ਸਿੰਘ ਜਿਹੜੇ ਨੇ ਇੱਕ ਯੰਗ ਪਾਇਲਟ ਦੇ ਤੌਰ ਤੇ ਸਕੁਆਡਰਨ ਲੀਡਰ, ਉਹਨਾਂ ਨੇ 14 ਮਹੀਨੇ ਦੀ ਉਸ ਜੰਗ ਦੇ ਵਿੱਚ ਜਦੋਂ ਕਿ ਜਾਪਾਨੀ ਐਡਵਾਂਸ ਕਰਕੇ ਆਏ ਸੀ, ਉਹਨਾਂ ਨੂੰ ਰੰਗੂਨ ਤੋਂ ਦੂਸਰੇ ਵੀ ਪਾਸੇ ਧੱਕਿਆ। ਔਰ ਜਦੋਂ ਉਹਨਾਂ ਨੂੰ, ਔਰ ਇਹ ਮੈਂ ਗੱਲ ਦੱਸਾਂਗਾ ਵੀ ਅਸੀਂ ਜਦੋਂ ਐਜ਼ ਏ ਸ਼ੋਲਜਰ ਕਿਸੇ ਨੂੰ ਦੇਖਦੇ ਹਾਂ ਤੇ ਸ਼ੋਲਜਰ ਤਾਂ ਜਿਸ ਵੀ ਦੇ ਲਈ ਵੀ ਉਹਨੇ ਸਹੁੰ ਖਾਧੀ ਹੁੰਦੀ ਹੈ ਉਹਦੇ ਲਈ ਉਹ ਲਾਇਲ ਹੁੰਦਾ। ਬ੍ਰਿਟਿਸ਼ ਰਾਜ ਸੀ, ਉਹ ਬ੍ਰਿਟਿਸ਼ ਲਈ ਲਾਇਲ ਸੀ ਟੂ ਦਾ ਲਾਸਟ ਬ੍ਰੈਥ ਲੜਨ ਵਾਲਾ, ਉਹਨਾਂ ਨੂੰ ਜਿਹੜੀ ਆ ਸਹੁੰ ਚੁਕਾਈ ਜਾਂਦੀ ਹੈ। ਤੇ ਜੇ ਹੁਣ ਉਹ ਇੰਡੀਅਨ ਸਟੇਟ ਨਾਲ ਸੀ ਤੇ ਉਹਦੇ ਨਾਲ ਲਾਇਲ ਸੀ। ਲੇਕਿਨ ਮੈਂ ਇਹ ਦੇਖਦਾ ਕਿ ਵੀ ਜਦੋਂ ਤੁਸੀਂ ਸਪਿਰਿਟ ਆਫ ਫਰੀडम ਦੀ ਗੱਲ ਦੇਖਦੇ ਹੋ ਤੇ ਦੂਸਰੇ ਪਾਸੇ ਲਾਇਲਟੀ ਦੇਖਦੇ ਹੋ, ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਸੀ ਜਾਂ ਇੱਕ ਅੱਧਾ ਇੰਟਰਵਿਊ 'ਚ ਪੁੱਛਿਆ ਗਿਆ ਕਿ ਤੁਹਾਡੀ ਜਿਹੜੀ ਸਭ ਤੋਂ ਮੈਮੋਰੇਬਲ ਜਿਹੜੀ ਹੈ ਮੂਮੈਂਟ ਲਾਈਫ ਦੀ ਕੀ ਹੈ, ਉਹਨਾਂ ਨੇ ਕਿਹਾ ਜੀ ਕਿ ਜਦੋਂ 1944 ਚ, ਕਿਉਂਕਿ ਉਹਨਾਂ ਨੇ ਬੜੀ ਬਹਾਦਰੀ ਦਿਖਾਈ 에ਅਰ ਫੋਰਸ ਦੇ ਉਸ ਦੇ ਤੌਰ ਤੇ, ਕਿ ਜਦੋਂ ਮਾਊਂਟ ਬੈਟਨ ਨੇ, ਕਿਉਂਕਿ ਜਿਹੜਾ ਮਾਊਂਟ ਬੈਟਨ ਬਾਅਦ ਚ ਗਵਰਨਰ ਜਨਰਲ ਬਣਿਆ, ਉਹ ਉਸ ਪੀਰੀਅਡ ਚ ਜਿਹੜਾ ਜਨਰਲ ਸੀ ਹੈ ਵੀ ਵੈਸੇ ਰਾਇਲ ਫੈਮਿਲੀ ਦਾ ਸੀ, ਕਿ ਉਹਨੇ ਬੈਟਲ ਗਰਾਊਂਡ ਚ ਆ ਕੇ ਮੇਰੇ ਜਿਹੜਾ ਮੈਨੂੰ ਉਹ ਮੈਡਲ ਲਾਇਆ ਮੇਰੇ ਮੋਢਿਆਂ ਤੇ ਜਾਂ ਜਿੱਥੇ ਵੀ, ਜਿਸ ਨੂੰ ਉਸ ਦਾ ਨਾਂ ਸੀ ਡਿਸਟਿੰਗੁਇਸ਼ਡ ਫਲਾਈਂਗ ਕ੍ਰਾਸ। ਇਹ ਅੰਗਰੇਜ਼ਾਂ ਦੇ ਜ਼ਮਾਨੇ 'ਚ ਬਹੁਤ ਵੱਡਾ ਆਨਰ ਸੀ। ਉਹ ਮੇਰੀ ਸਭ ਤੋਂ ਵੱਡੀ ਮੂਵਮੈਂਟ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਕਿ 15 ਅਗਸਤ 1947 ਨੂੰ ਜਦੋਂ ਤਿਰੰਗਾ ਲਹਿਰਾ ਰਿਹਾ ਸੀ ਤੇ ਜਿਹੜੇ 100 ਜਹਾਜ਼ ਉਸ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਜਿਹੜੇ ਨੇ ਉਹ ਚੱਕਰ ਕੱਟ ਰਹੇ ਸੀ, ਉਹਨੂੰ ਵੀ ਅਰਜਨ ਸਿੰਘ ਲੀਡ ਕਰ ਰਹੇ ਸੀ। ਪਰ ਇਹ ਜਦੋਂ ਮੈਂ ਸ਼ੋਲਜਰ ਦੀ ਗੱਲ ਕੀਤੀ ਕਿ ਉੱਥੋਂ ਦੇ ਖਿੱਤੇ 'ਚ ਜਦੋਂ ਇੱਕ ਪਾਸੇ ਅਸੀਂ ਸਿੱਖ ਆਜ਼ਾਦੀ ਦਾ ਕਨਸੈਪਟ ਦੇਖਦੇ ਹਾਂ, ਸੋ ਉਹਨਾਂ ਦੇ ਲਈ ਈਵਨ 70 ਸਾਲ ਦੀ ਭਾਰਤ ਦੀ ਆਜ਼ਾਦੀ ਬਾਅਦ ਵੀ ਉਹ ਸਭ ਤੋਂ ਮੈਮੋਰੇਬਲ ਮੂਮੈਂਟ ਸੀ ਜਦੋਂ ਕਿ ਉਹਨਾਂ ਨੇ ਅੰਗਰੇਜ਼ ਨੇ ਜਿਹੜਾ ਉਹ ਦਿੱਤਾ। ਫਿਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਪਣੇ ਕਰੀਅਰ 'ਚ, ਔਰ ਮੈਂ ਵੀ ਕਿਉਂਕਿ ਕੁਦਰਤੀ ਜਦੋਂ ਖਬਰਾਂ ਹੀ ਇਹ ਸੀ ਤੇ ਮੈਂ ਬਹੁਤ ਸਾਰਾ ਇਹ ਸਾਰਿਆਂ ਨੂੰ ਪ੍ਰੂਵ ਕੀਤਾ, ਉਹਨਾਂ ਦੀ ਜ਼ਿੰਦਗੀ ਨੂੰ ਵੀ, ਉਹਨਾਂ ਦੇ ਆਨਰਸ ਨੂੰ ਵੀ, ਉਹਨਾਂ ਦੇ ਹਿਊਮਨ ਕੈਰੈਕਟਰ ਨੂੰ ਵੀ, ਔਰ ਕੁਝ ਚੀਜ਼ਾਂ ਜਿਹੜੀਆਂ ਮੈਨੂੰ ਚੰਗੀਆਂ ਵੀ ਲੱਗੀਆਂ। ਮੈਂ ਕਿਹਾ ਕਿ ਵੀ ਇਹਦੇ, ਔਰ ਫਿਰ ਇਹ ਵੀ ਆਇਆ ਕਿ ਵੀ ਇੱਕ ਪਾਸੇ 98 ਸਾਲ ਦੀ ਉਮਰ 'ਚ ਪਹੁੰਚੇ ਇਸ ਮਾਰਸ਼ਲ ਨੂੰ ਅੱਜ ਇੰਡੀਅਨ ਸਟੇਟ ਬੈਂਡ ਬੈਕਵਰਡ ਕਰਕੇ ਸਲੂਟ ਕਰ ਰਹੀ ਹੈ, ਪਰ ਇਸੇ ਹੀ ਦੌਰ ਦੇ ਵਿੱਚ ਡਿਸਟਿੰਗੁਇਸ਼ਡ ਜਨਰਲ ਜਿਹੜੇ ਇਨਫੈਂਟਰੀ ਦੇ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ, ਜਿਹਨੇ 1965 ਦੀ ਵਾਰ 'ਚ, ਜਿਹਦੇ ਬਾਰੇ ਇਹ ਹੈ ਵੀ ਉਹਨੇ ਕਿਵੇਂ ਮਾਝੇ ਨੂੰ ਬਚਾਇਆ, ਕਿਉਂਕਿ ਜਨਰਲ ਚੌਧਰੀ ਨੇ ਜਿਹੜਾ ਉਹ ਬਿਆਸਾ ਤੋਂ ਉਰੇ ਆ ਕੇ ਪੋਜੀਸ਼ਨ ਲੈਣ ਲਈ ਕਿਹਾ ਸੀ। ਔਰ ਜਦੋਂ ਇਸ ਜੰਗ ਦੀ ਸਮਾਪਤੀ ਤੋਂ ਬਾਅਦ ਬੰਗਲਾ ਸਾਹਿਬ ਗੁਰਦੁਆਰੇ 'ਚ ਲਾਲ ਬਹਾਦਰ ਸ਼ਾਸਤਰੀ ਪ੍ਰਾਈਮ ਮਿਨਿਸਟਰ ਸੀ ਤੇ ਉਹਨੂੰ ਵੀ ਸੱਦਿਆ, ਉੱਥੋਂ ਦੀ ਮੈਨੇਜਮੈਂਟ ਨੇ ਆਨਰ ਕਰਨ ਲਈ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਨੂੰ ਵੀ ਸੱਦਿਆ ਤੇ ਇੱਕ ਵੱਡੀ ਸਾਰੀ ਸ੍ਰੀ ਸਾਹਿਬ ਜਿਹੜੀ ਹੈ ਉਹ ਉਹਨਾਂ ਨੇ ਲਾਲ ਬਹਾਦਰ ਸ਼ਾਸਤਰੀ ਨੂੰ ਦਿੱਤੀ, ਜਿਹਦਾ ਛੋਟਾ ਜਿਹਾ ਕੱਦ ਸੀ, ਉਹਦੇ ਕੱਦ ਨਾਲੋਂ ਵੀ ਲੰਬੀ ਸੀ ਉਹ। ਤੇ ਉਹ ਜਦੋਂ ਉਹਨੇ ਖਲੋਤਾ ਲੈਣ ਲਈ ਤੇ ਉਹਨੇ ਕਿਹਾ ਜੀ ਕਿ ਮੈਂ ਇਸ ਤਲਵਾਰ ਦਾ ਹੱਕਦਾਰ ਨਹੀਂ, ਮੈਂ ਤਾਂ ਧੋਤੀ ਪ੍ਰਸ਼ਾਦ ਹੈ। ਇਹ BBC ਦੀ ਸਟੋਰੀ ਹੈ, ਮੈਂ ਕੋਲੋਂ ਨਹੀਂ ਕੋਟ ਕਰ ਰਿਹਾ। ਉਹਨੇ ਕਿਹਾ ਵੀ ਮੈਂ ਤਾਂ ਧੋਤੀ ਪ੍ਰਸ਼ਾਦ ਹੈ, ਰੀਅਲ ਕਿਰਪਾਨ ਬਹਾਦਰ ਇਹ। ਔਰ ਹਰਬਖਸ਼ ਸਿੰਘ ਕੋਲ ਬੈਠਿਆ ਸੀ, ਉਹਨੇ ਉਠਾ ਕੇ ਤੇ ਉਹ ਜਿਹੜੀ ਤਲਵਾਰ ਹੈ ਉਹ ਉਹਨੂੰ ਦਿੱਤੀ। ਹੁਣ ਇਸ ਲੈਵਲ ਦੇ ਜਨਰਲ ਨੂੰ ਇਨ ਦਾ ਲਾਈਨ ਆਫ ਫਾਇਰ ਦੇ, ਜਿਵੇਂ ਮੁਸ਼ਰਫ ਨੇ ਕਿਤਾਬ ਲਿਖੀ ਹਰਬਖਸ਼ ਸਿੰਘ ਦੀ, ਮੈਂ ਵੀ ਜਿਹੜੀ ਹੈ ਰਿਟਾਇਰ ਹੋਣ ਤੋਂ ਬਾਅਦ ਲਿਖਿਆ, ਲੇਕਿਨ ਇਸ ਲੈਵਲ ਦੇ ਜਨਰਲ ਨੂੰ ਵੀ ਜਨਰਲਸ਼ਿਪ ਨਹੀਂ ਦਿੱਤੀ ਗਈ, ਰੋਲਿਆ ਗਿਆ। ਕਿਉਂਕਿ ਕਿਤੇ ਨਾ ਕਿ ਜਦੋਂ ਅਸੀਂ ਇੰਡੀਅਨ ਸਟੇਟ ਦਾ ਜਾਂ ਦੂਸਰਾ ਦੇਖਦੇ ਆਂ ਵੀ ਉਹ ਕੀ ਉਹਨਾਂ ਦਾ ਕ੍ਰਾਈਟੇਰੀਆ ਹੁੰਦਾ ਹੈ ਜੀ, ਕਿ ਉਹ ਹਰਬਖਸ਼ ਸਿੰਘ ਵੀ ਸੈਕੰਡ ਵਰਲਡ ਵਾਰ ਦਾ ਵੀ ਉਹਨੇ ਲੜੀ ਹੋਈ ਸੀ। ਰਾਦਰ 2 ਸਾਲ ਹਰਬਖਸ਼ ਸਿੰਘ ਜਾਪਾਨੀਆਂ ਦੀ ਕੈਦ 'ਚ ਰਿਹਾ ਸੀ, ਪ੍ਰਿਜ਼ਨਰ ਸੀ ਸੈਕੰਡ ਵਰਲਡ ਵਾਰ ਦਾ, ਕਿਉਂਕਿ ਸਿੰਗਾਪੁਰ ਦੇ ਵਿੱਚ 50,000 ਦੇ ਕਰੀਬ ਇੰਡੀਅਨ ਸੋਲਜਰ ਜਿਹੜੇ ਲਏ, ਔਰ ਬਹੁਤ ਟਾਰਚਰ ਉਹਨੇ ਸਹਿ ਹੋਏ ਸੀ, ਉਹਨੂੰ ਬ੍ਰੇਕ ਨਹੀਂ ਸੀ ਕਰ ਸਕੇ। ਔਰ ਈਵਨ ਉਹਦੀ ਡਾਟਰ ਦਾ ਮੈਂ ਕਿਤੇ ਇੰਟਰਵਿਊ ਦੇਖ ਰਿਹਾ ਸੀ BBC ਤੋਂ, ਉਹਨੂੰ ਕਿਹਾ ਜੀ ਐਜ਼ ਏ ਫਾਦਰ ਤੁਸੀਂ ਕੀ ਦੇਖਦੇ ਹੋ? ਉਹਨੂੰ ਕਿਹਾ ਜੀ ਜਦੋਂ ਖਾਣੇ ਦੀ ਟੇਬਲ ਤੇ ਉਹ ਕੋਈ ਚੀਜ਼ ਝੂਠੀ ਨਹੀਂ ਸੀ ਛੱਡਣ ਦਿੰਦੇ ਪਲੇਟ 'ਚ, ਕਿਉਂਕਿ ਉਹ ਕਹਿੰਦਾ ਸੀ ਕਿ ਮੈਂ 2 ਸਾਲ ਰੋਟੀ ਦਾ ਸਵਾਦ ਨਹੀਂ ਦੇਖਿਆ ਜਾਪਾਨੀਆਂ ਦੀ ਕੈਦ, ਤੁਹਾਨੂੰ ਇਹਦੀ ਅੰਨ ਦੀ ਕੀਮਤ ਨਹੀਂ ਹੈ। ਸੋ ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਦੋਂ ਅੱਜ ਮਾਰਸ਼ਲ ਅਰਜਨ ਸਿੰਘ ਬਾਰੇ ਹੈ ਕਿ ਹੀ ਆਲਵੇਜ਼ ਲੈਡ ਫਰਮ ਦਾ ਫਰੰਟ, ਹਰਬਖਸ਼ ਸਿੰਘ ਨੇ 65 ਦੀ ਜੰਗ ਵੇਲੇ 2 ਮੇਜਰ ਜਨਰਲ, ਇੱਕ ਪ੍ਰਸ਼ਾਦ ਔਰ ਇੱਕ ਹੋਰ ਚੋਪੜਾ ਕੇ ਗੁਪਤਾ, ਉਹ ਫਾਇਰ ਕਰ ਦਿੱਤੇ ਸੀ ਕਿ ਕੋਈ ਲੁਕਿਆ ਹੋਇਆ ਸੀ ਜਾ ਕੇ ਖੇਤਾਂ 'ਚ ਕੋਈ ਦੂਜਾ, ਔਰ ਉਹ ਬੇਖੌਫ ਜਿਹੜਾ ਉਹ ਜੰਗ ਦੇ ਵਿੱਚ ਲੀਡ ਕਰਦਾ ਸੀ।
ਹੁਣ ਲੇਕਿਨ ਉਹਨੂੰ ਵੀ ਰੋਲਿਆ ਗਿਆ, ਬਿਲਕੁਲ ਇਹੀ ਨਹੀਂ ਕਿ ਵੀ ਉਹਨੂੰ ਜਨਰਲ ਨਹੀਂ ਬਣਾਇਆ ਗਿਆ, ਰਾਦਰ ਕੋਈ ਪੋਸਟ, ਕੋਈ ਐਂਬੈਸਡਰ ਲੈਵਲ, ਕੋਈ ਡਿਪਲੋਮੈਟ, ਕੋਈ ਗਵਰਨਰ, ਕੁਝ ਵੀ ਨਹੀਂ ਦਿੱਤਾ ਗਿਆ। ਇਸੇ ਤਰ੍ਹਾਂ ਇੱਕ ਪਾਸੇ ਸਿੱਖਾਂ ਨੂੰ ਫਸਲਾਉਣ ਲਈ ਅੱਜ ਵੀ ਮੈਂ ਕਈ ਵਾਰ ਦੇਖਦਾ ਕਿ ਜਦੋਂ ਅਸੀਂ ਕੋਈ ਗੱਲ ਐਸੀ ਕਰਦੇ ਹਾਂ ਜਿਹੜੀ ਪਾਕਿਸਤਾਨ ਦੇ ਹੱਕ ਦੀ ਹੁੰਦੀ ਹੈ ਤੇ ਉੱਥੇ ਜਿਹੜੇ ਸ਼ਰਾਰਤੀ ਜਿਹੜੇ ਹਿੰਦੂਤਵੀ ਨੇ ਉਹ ਫੋਟੋ ਪੋਸਟ ਕਰ ਦੇਣਗੇ ਜਿਹੜੀ 71 ਲੜਾਈ ਦੀ ਹੈ, ਜਦੋਂ ਜਨਰਲ ਨਿਆਜ਼ੀ ਜਿਹੜਾ ਪਾਕਿਸਤਾਨ ਦਾ ਉਹ ਜਿਹੜਾ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਅੱਗੇ ਸਰੈਂਡਰ ਕਰ ਰਿਹਾ, ਦਸਤਖਤ ਕਰ ਰਿਹਾ, ਉਹਨੂੰ ਪੋਸਟ ਕਰ ਦੇਣਗੇ ਦੱਸਣ ਲਈ ਕਿ ਜੀ ਦੇਖੋ। ਲੇਕਿਨ ਉਸ ਜਗਜੀਤ ਸਿੰਘ ਅਰੋੜੇ ਨੂੰ ਜਿਹਨੂੰ ਹਿਲਟ ਟੂ ਦਾ ਹਿਲਟ ਯੂਜ਼ ਕੀਤਾ ਜਾਂਦਾ ਹੈ ਸਿੱਖਾਂ ਨੂੰ ਦੱਸਣ ਦੇ ਲਈ ਕਿ ਜੀ ਦੇਖੋ ਤੁਸੀਂ ਤਾਂ ਸਾਡੇ ਹੋ, ਸਾਡੇ ਤੁਸੀਂ ਖੜਕਧਾਰੀ ਬਾਹ ਜੀ। ਲੇਕਿਨ ਜਿਵੇਂ ਜਗਜੀਤ ਸਿੰਘ ਅਰੋੜੇ ਨੂੰ ਵੀ ਰੋਲਿਆ ਗਿਆ, ਉਹਨੂੰ ਵੀ ਕੋਈ ਗਵਰਨਰ ਲੈਵਲ, ਕੋਈ ਡਿਪਲੋਮੈਟ ਲੈਵਲ ਤਾਂ ਦੂਰ ਦੀ ਗੱਲ, ਕਿਸੇ ਅਹੁਦੇ ਤੇ ਵੀ ਨਹੀਂ ਉਹਨੂੰ ਰੱਖਿਆ ਗਿਆ। ਸੋ ਫਿਰ ਸਾਨੂੰ ਇਹ ਦੇਖਣਾ ਪਏਗਾ ਕਿ ਵੀ ਇਹਨਾਂ ਦਾ ਕ੍ਰਾਈਟੇਰੀਆ ਕੀ ਹੈ। ਹੁਣ ਸ਼੍ਰੋਮਣੀ ਕਮੇਟੀ ਨੇ ਤਾਂ ਉਹ ਤਾਂ ਉਸੇ ਤਰ੍ਹਾਂ 'ਚ ਉਹਨਾਂ ਨੇ ਪਾਸ ਕਰਤਾ ਕਿ ਜੀ ਅਸੀਂ ਸੈਂਟਰਲ ਸਿੱਖ ਮਿਊਜ਼ੀਅਮ 'ਚ ਮਾਰਸ਼ਲ ਅਰਜਨ ਸਿੰਘ, ਜਗਜੀਤ ਸਿੰਘ ਅਰੋੜਾ ਔਰ ਹਰਬਖਸ਼ ਸਿੰਘ ਦੀਆਂ ਫੋਟੋਆਂ ਨਾਲ, ਪਹਿਲਾਂ ਉਹਨਾਂ ਨੇ ਉਹਨਾਂ ਦੋਨਾਂ ਦੀਆਂ ਹੀ ਫੋਟੋਆਂ ਲਾਉਣ ਦਾ ਫੈਸਲਾ ਕੀਤਾ ਸੀ ਕਿਉਂਕਿ ਉਹ ਸਮਝਦੇ ਸੀ ਵੀ ਉਹਨਾਂ ਨੂੰ ਇੰਡੀਅਨ ਸਟੇਟ ਨੇ ਡਿਸਆਨਰ ਕੀਤਾ ਅਸੀਂ। ਪਰ ਹੁਣ ਅਰਜਨ ਸਿੰਘ ਹੋਰਾਂ ਨੂੰ ਇਸ ਕਦਰ ਸੈਲੀਬ੍ਰੇਟ ਕੀਤਾ ਗਿਆ ਕਿ ਕੱਲ ਹੀ ਸ਼੍ਰੋਮਣੀ ਕਮੇਟੀ ਨੇ ਫੈਸਲਾ ਲਿਆ ਜੀ ਕਿ ਅਸੀਂ ਮਾਰਸ਼ਲ ਅਰਜਨ ਸਿੰਘ ਹੋਰਾਂ ਦੀ ਤਸਵੀਰ ਵੀ ਜਿਹੜੀ ਹੈ ਲਾਵਾਂਗੇ। ਹੁਣ ਮੈਂ ਇਸ ਨੂੰ ਇਸ ਲਈ ਨਹੀਂ ਚੁਣਿਆ ਹੈ ਵੀ ਕੌਣ ਕਿਹਦੀ ਤਸਵੀਰ ਲੱਗੇਗੀ ਤੇ ਕਿਹਦੀ ਨਹੀਂ ਲੱਗੇਗੀ, ਕਿਉਂਕਿ ਜਦੋਂ ਅਸੀਂ ਆਪਣੇ ਆਸਪੈਕਟ ਤੋਂ ਦੇਖਦੇ ਹਾਂ, ਜੇ ਭਾਰਤੀ ਫੌਜਾਂ ਦੇ ਜਰਨੈਲ ਦੇਖਣੇ ਨੇ ਸਾਡੇ ਲਈ ਤਾਂ ਜਨਰਲ ਸੁਬੇਗ ਸਿੰਘ ਹੈ ਜੀ। ਬੇਸ਼ੱਕ ਉਹ ਵੀ ਇੱਕ ਪਾਸੇ ਹੀਰੋ, ਬੰਗਲਾਦੇਸ਼ ਵਾਰ ਨਾਲ ਉਹਨੂੰ ਜੋੜਿਆ ਜਾਂਦਾ ਸੀ, ਪਰ ਉਹ ਸੀ ਕਿ ਜਿਹਦੀ ਅਣਖ ਨੇ ਹੁਲਾਰਾ ਖਾਧਾ ਔਰ ਉਹਨੇ ਇਹ ਦੇਖਿਆ ਕਿ ਵੀ ਅਸੀਂ ਜਿਸ ਦੇ ਲਈ ਲਾਇਲ ਰਹਿ ਕੇ ਲੜ ਰਹੇ ਹਾਂ ਇਹ ਤਾਂ ਸਾਡੀ ਜੜ ਪੁੱਟਣਾ ਚਾਹੁੰਦੇ ਨੇ, ਸਾਡੇ ਨਾਲ ਇਹ ਕੀ ਸਲੂਕ ਕਰਦੇ ਨੇ, ਕਿਵੇਂ ਇਹ ਸਾਨੂੰ ਜਿਹੜਾ ਵਰਤ ਰਹੇ ਨੇ। ਔਰ ਇਵੈਂਚੁਅਲੀ ਉਹਨੇ ਜਨਰਲ ਸੁਬੇਗ ਸਿੰਘ ਨੇ ਆ ਕੇ ਆਪਣੀਆਂ ਸੇਵਾਵਾਂ ਸੰਤ ਪਿੰਡਾਂ ਵਾਲਿਆਂ ਨੂੰ ਦਿੱਤੀਆਂ ਜੀ। ਔਰ ਜਿਸ ਕਦਰ ਜਦੋਂ ਅਸੀਂ ਜੂਨ 84 ਦੇ ਘੱਲੂਘਾਰੇ ਦੀ ਗੱਲ ਕਰਦੇ ਹਾਂ ਤੇ ਫਿਰ ਜਿਹੜੇ ਉਹਦੇ ਨਾਇਕ ਨੇ ਸੰਤ ਪਿੰਡਾਂ ਵਾਲਿਆਂ ਤੋਂ ਬਾਅਦ ਦੂਸਰਾ ਨਾਂ ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਦਾ ਲਿਆ ਜਾਂਦਾ ਹੈ ਕਿਉਂਕਿ ਉਹ ਫਿਰ ਸੱਚਮੁੱਚ ਹੀ ਖਾਲਸਾਈ ਫੌਜਾਂ ਦਾ ਜਨਰਲ ਹੋ ਕੇ ਨਿਬੜੇ। ਲੇਕਿਨ ਦੂਸਰੇ ਪਾਸੇ ਇਹਦੇ ਬਾਵਜੂਦ ਕਿ ਵੀ ਅਰਜਨ ਸਿੰਘ ਐਜ਼ ਏ ਹਿਊਮਨ ਬੀਇੰਗ ਬੜੇ ਚੰਗੇ ਸੀ ਔਰ ਕੁਦਰਤੀ ਪਰਸੋਂ ਅਸੀਂ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਘਰ ਡਿਨਰ ਦੇ ਉੱਤੇ ਇਕੱਠੇ ਸੀ ਤੇ ਇੱਕ ਕਪਲ ਜਿਹੜਾ ਕਿ ਡਿਨਰ ਤੇ ਇਨਵਾਈਟਡ ਸੀ, ਉਹਨਾਂ ਦੇ ਪੇਰੈਂਟਸ ਜਿਹੜੇ ਕਿ ਵਾਇਆ ਸਵਿਟਜ਼ਰਲੈਂਡ ਔਰ ਯੂਰਪ ਚੋਂ ਆਏ ਹੋਏ ਸੀ ਅਮਰੀਕਾ 'ਚ 1972-73 'ਚ। ਉਹ ਦੱਸ ਕਿਉਂਕਿ ਰਿਟਾਇਰ 50 ਸਾਲ ਦੀ ਉਮਰ 'ਚ ਅਰਜਨ ਸਿੰਘ ਹੋ ਗਏ ਉਦੋਂ ਐਜ਼ ਏ ਜਦੋਂ ਇਹਨਾਂ ਦੇ ਤਿੰਨੋਂ ਫੌਜਾਂ ਜਿਹੜੀਆਂ ਇਨਫੈਂਟਰੀ, ਨੇਵਲ ਔਰ ਦੂਜਾ, ਉਦੋਂ 에ਅਰ ਮਾਰਸ਼ਲ ਦਾ ਰੈਂਕ ਉਹਨਾਂ ਦੂਜਿਆਂ ਦੇ ਜਨਰਲਾਂ ਦੇ ਬਰਾਬਰ ਨਹੀਂ ਸੀ ਹੁੰਦਾ ਜਿਹੜੇ ਮੇਨ ਕਮਾਂਡਰ ਸੀ। ਔਰ ਇਧਰ ਅਰਜਨ ਸਿੰਘ ਹੋਰਾਂ ਦੀ 65 ਦੀ ਉਹਨਾਂ ਨੂੰ ਹੀਰੋ ਆਫ ਦਾ ਬੈਟਲ ਇਹ ਉਹ ਕਰਕੇ ਜਿਹੜਾ ਹੈ ਕਿਉਂਕਿ 에ਅਰ ਫੋਰਸ ਇਸਤੇਮਾਲ ਹੋਈ ਭਾਵੇਂ 14 ਦਿਨ ਨਹੀਂ ਹੋਈ, ਉਹਦੇ 'ਚ ਕੋਈ ਸ਼ੱਕ ਨਹੀਂ, ਪਰ ਉਹਦੇ 'ਚ ਜਿਹੜਾ ਹਿਊਮੈਨਿਟੇਰੀਅਨ ਐਸਪੈਕਟ ਉਹਨਾਂ ਦੀ ਪਰਸਨੈਲਿਟੀ ਦਾ ਰਿਹਾ ਕਿਉਂਕਿ ਜਦੋਂ ਅਸੀਂ 65 ਦੀ ਜੰਗ ਦੇਖਦੇ ਹਾਂ ਕਿ ਉਦੋਂ ਵਾਈ.ਵੀ. ਚੌਹਾਨ ਡਿਫੈਂਸ ਮਿਨਿਸਟਰ ਸੀ, ਲਾਲ ਬਹਾਦਰ ਸ਼ਾਸਤਰੀ ਜਿਹੜਾ ਉਹ ਪ੍ਰਾਈਮ ਮਿਨਿਸਟਰ ਸੀ ਔਰ ਸਡਨਲੀ ਅਖਨੂਰ ਤੋਂ ਪਾਕਿਸਤਾਨੀ ਜਿਹੜਾ ਟੈਂਕ ਛੰਭ ਸੈਕਟਰ ਚੋਂ ਉਹਨਾਂ ਦੀ ਐਡਵਾਂਸਮੈਂਟ ਹੋਈ 에ਅਰਫੋਰਸ ਇਹਨੂੰ ਸੱਦਿਆ ਗਿਆ ਅਰਜਨ ਸਿੰਘ ਨੂੰ ਕਿ ਜੀ ਕਿੰਨੀ ਦੇ, ਉਹਨੇ ਕਿਹਾ ਜੀ ਵਿਦਨ ਐਨ ਆਵਰ ਵੀ ਸਾਡੀ ਫੋਰਸ ਰੈਡੀ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ 에ਅਰ ਫੋਰਸ ਦੀ ਸੁਪਰੀਓਰਿਟੀ ਵੀ ਸੀ ਔਰ ਜੇ ਬੈਟਲ ਦੇ ਐਂਡ ਤੇ ਦੇਖੋ ਭਾਵੇਂ ਹਰ ਗੱਲ ਨੂੰ ਇੰਡੀਅਨਸ ਬੜਾ ਹਾਈਲਾਈਟ ਕਰਦੇ ਨੇ, ਆਲਮੋਸਟ ਇਕੁਅਲ ਜਿਹੀ ਪਰਫਾਰਮੈਂਸ ਹੀ ਰਹੀ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਰਜਨ ਸਿੰਘ ਦੀ ਜਿਹੜੀ ਕਮਾਂਡ ਸੀ ਐਜ਼ ਏ 에ਅਰ ਮਾਰਸ਼ਲ ਉਸ ਪੀਰੀਅਡ ਦੇ ਵਿੱਚ ਉਹ ਰਿਮਾਰਕੇਬਲ ਸੀ। ਔਰ ਜਿਹੜਾ ਹਿਊਮੈਨਿਟੇਰੀਅਨ ਫੈਕਟਰ ਹੈ, ਮੈਂ ਉਹ BBC ਦੀ ਕਿਉਂਕਿ ਜਦੋਂ ਪਹਿਲਾ ਪਾਕਿਸਤਾਨੀ 에ਅਰ ਫੋਰਸ ਦੇ ਕੋਲ ਸੈਬਰ ਜੈਟ ਸੀ ਅਮਰੀਕਾ ਦੇ ਦਿੱਤੇ ਹੋਏ ਔਰ ਪਹਿਲਾ ਅਟੈਕ ਉਹਨਾਂ ਨੇ ਜਿਹੜਾ ਪਠਾਨਕੋਟ 에ਅਰ ਬੇਸ ਤੇ ਕੀਤਾ ਔਰ 10 ਜਹਾਜ਼ ਇੰਡੀਅਨ 에ਅਰ ਫੋਰਸ ਦੇ ਜਿਹੜੇ ਨੇ ਉਹ ਉੱਥੇ ਹੀ ਬੇਸ ਤੇ ਖੜੇ ਜਿਹੜੇ ਨੇ ਉਹ ਤਬਾਹ ਹੋਏ। ਉਦੋਂ ਤੱਕ ਅਲਰਟ ਹੋ ਚੁੱਕਾ ਸੀ, ਆਦਮਪੁਰ ਤੇ ਅਟੈਕ ਹੋਇਆ ਉਹ ਬਿਨਾਂ ਕੋਈ ਨੁਕਸਾਨ ਹੋਇਆ ਉਹਨਾਂ ਨੂੰ ਰਿਟਰੀਟ ਕਰਨਾ ਪਿਆ। ਹੁਣ ਹਲਵਾਰਾ 에ਅਰਪੋਰਟ ਬੜਾ ਇੰਪੋਰਟੈਂਟ 에ਅਰਪੋਰਟ ਸੀ ਉਦੋਂ ਵੀ, ਅੱਜ ਵੀ ਹੈ ਔਰ ਇਹਦੇ ਤੇ ਜਦੋਂ ਇਧਰ ਨੂੰ ਤੁਰੇ ਔਰ ਉਹ ਜਿਹੜੀ ਪਾਕਿਸਤਾਨ ਦੀ ਟੀਮ ਸੀ ਉਹਨਾਂ ਦੇ ਵਿੱਚ ਰਫੀਕੀ ਜਿਹੜੇ ਮੈਨੂੰ ਫਸਟ ਨੇਮ ਮੈਂ ਲਿਖ ਨਹੀਂ ਸਕਿਆ
ਉਹ ਲੀਡ ਕਰ ਰਿਹਾ ਸੀ ਔਰ ਇਹ ਬੜਾ ਬਹਾਦਰ ਉਹਨਾਂ ਦਾ 에ਅਰ ਫੋਰਸ ਦਾ ਯੋਧਾ ਸੀ। ਔਰ ਇਸ ਨੇ ਉਸ ਤੋਂ ਪਹਿਲਾਂ 2 ਜਿਹੜੇ ਇੰਡੀਆ ਦੇ ਵੈਂਪਾਇਰ ਸ਼ਾਇਦ ਉਹਨਾਂ ਨੂੰ ਕਹਿੰਦੇ ਨੇ ਜਹਾਜ਼, ਉਹ ਸੁੱਟੇ ਵੀ ਹੋਏ ਸੀ। ਸੋ ਇਨ ਦਾ ਮੀਨ ਟਾਈਮ 2 ਯੰਗ ਆਫੀਸਰ ਜਿਹੜੇ ਨੇ ਅਜੇ ਅੰਡਰ ਟ੍ਰੇਨਿੰਗ ਸੀ, ਉਹਨਾਂ 'ਚੋਂ ਇੱਕ ਅੱਧਾ ਉਹ ਉੱਡੇ, ਉਹਨਾਂ ਨੇ ਉਹਨਾਂ ਨੂੰ ਘੇਰਿਆ ਔਰ ਇੱਕ ਦੀ ਗੋਲੀ ਦੇ ਨਾਲ ਜਿਹੜਾ ਜਹਾਜ਼ ਹੈ ਉਹ ਥੱਲੇ ਨੂੰ ਗਿਆ, ਉਹਦਾ ਰਫੀਕੀ ਦਾ, ਔਰ ਉਹ ਜਿਹੜਾ ਜਹਾਜ਼ ਵੀ ਡਿੱਗ ਗਿਆ ਔਰ ਉਹ ਜ਼ਾਹਰ ਹੈ ਮੌਤ ਹੋਈ। ਔਰ ਜਦੋਂ ਉੱਥੇ ਮੌਕੇ ਤੇ ਪਹੁੰਚੇ ਤੇ ਰਫੀਕੀ ਜਿਹੜਾ ਹੈ ਉਹ ਬਿਲਕੁਲ ਉਹ ਇਵੇਂ ਹੀ ਸੀ ਜਿਵੇਂ ਸੁੱਤਾ ਹੁੰਦਾ ਹੈ, ਡੈਡ ਸੀ, ਲੇਕਿਨ ਔਰ ਉਹਦੇ ਤਲਾਸ਼ੀ ਤੋਂ ਉਹਦਾ ID ਕਾਰਡ ਨਿਕਲਿਆ ਜੀ। ਹੁਣ ਮੈਂ ਹਿਊਮੈਨਿਟੇਰੀਅਨ ਫੈਕਟਰ ਦੀ ਗੱਲ ਕਰਦਾ ਕਿ ਇਨਸਾਨੀਅਤ। ਅਰਜਨ ਸਿੰਘ ਮੌਕੇ ਤੇ ਆਇਆ, ਉਹਨੇ ਜਿਹੜੇ ਆਪਣੇ ਯੰਗ ਆਫੀਸਰਸ ਨੂੰ ਮੁਬਾਰਕਬਾਦ ਦਿੱਤੀ ਕਿ ਵੀ ਤੁਸੀਂ ਬਹੁਤ ਚੰਗਾ ਕੰਮ ਕੀਤਾ ਹੈ। ਉਹਨੇ ਰਫੀਕੀ ਦੇ ਵੀ ਜਿਹੜਾ ਉਹਦੀ ਬਹਾਦਰੀ ਦੀ ਗੱਲ ਕੀਤੀ। ਔਰ ਜਦੋਂ ਉਸ ਤੋਂ ਬਾਅਦ ਅਰਜਨ ਸਿੰਘ ਪਾਕਿਸਤਾਨ ਗਏ ਕੁਝ ਸਮਾਂ ਪਾ ਕੇ, ਤੇ ਉਹ ਜਿਹੜਾ ID ਕਾਰਡ ਸੀ ਰਫੀਕੀ ਦਾ ਉਹ ਨਾਲ ਲੈ ਗਏ ਔਰ ਉਹਨਾਂ ਨੇ ਯਕੀਨੀ ਬਣਾਇਆ ਕਿ ਉਹ ਉਹਨਾਂ ਦੀ ਪਤਨੀ ਤੱਕ ਰਫੀਕੀ ਦੀ ਪਹੁੰਚਾਇਆ ਜਾਏ। ਔਰ ਉਹਨਾਂ ਨੇ ਕਿਹਾ ਕਿ ਵੀ ਤੁਹਾਡਾ ਹਸਬੈਂਡ ਬਹੁਤ ਬਹਾਦਰ ਸੀ ਜੀ। ਸੋ ਇਹ ਮੈਂ ਜਦੋਂ ਸ਼ਿਵਲਰੀ ਦਾ ਕਰੈਕਟਰ ਦੇਖਦਾ ਹਾਂ, ਜਿਹੜੇ ਰਫੀਕੀ ਨੇ ਉਹਨਾਂ ਨੂੰ ਪਾਕਿਸਤਾਨ ਦਾ ਦੂਸਰਾ ਜਿਹੜਾ ਹਾਈਐਸਟ ਅਵਾਰਡ ਸੀ ਬਹਾਦਰੀ ਦਾ, ਹਿਲਾਲੇ ਜੁਰਤ, ਇਹ ਦਿੱਤਾ ਗਿਆ ਸੀ। ਹੁਣ ਇੱਕ ਪਾਸੇ ਜਦੋਂ ਅੱਜ ਅਸੀਂ ਦੇਖਦੇ ਹਾਂ ਕਿ 180 ਮਿਲੀਅਨ ਮੁਸਲਮਾਨਾਂ ਦੇ ਲਈ ਕਿਸ ਕਦਰ ਨਫ਼ਰਤ ਹੈ, ਔਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਉਸ ਪੀਰੀਅਡ 'ਚ ਜਿਹੜਾ ਵਾਰ ਦੇ ਵਿੱਚ ਇੱਕ ਦੂਜੇ ਦੇ ਨਾਲ ਭਿੜੇ ਨੇ, ਹਾਂ, ਔਰ ਉਹਨਾਂ ਨੇ ਯਕੀਨੀ ਬਣਾਇਆ ਕਿ ਰਫੀਕੀ ਦਾ ਜਿਹੜਾ ਉਹਨਾਂ ਨੂੰ ਦਫਨਾਇਆ ਗਿਆ ਪੂਰੇ ਫੌਜੀ ਆਨਰਸ ਦੇ ਨਾਲ, ਉਹਨਾਂ ਦੀ ਕਮਾਂਡ ਦੇ ਥੱਲੇ ਅਰਜਨ ਸਿੰਘ। ਹੁਣ ਇਸੇ ਤਰ੍ਹਾਂ ਮੈਂ ਕਿਸੇ ਹੋਰ ਸਟੋਰੀ 'ਚ BBC ਦੀ ਡਿਫਰੈਂਟ ਟਾਈਮ ਤੇ ਹਰਬਖਸ਼ ਸਿੰਘ, ਜਿਹਨੂੰ ਵੈਸਟਰਨ ਕਮਾਂਡ ਦੀ ਅਸੀਂ ਗੱਲ ਕਰਦੇ, ਤੇ ਦੂਸਰੇ ਪਾਸੇ ਉਹਨਾਂ ਦਾ ਪੈਰਲਲ ਜਨਰਲ ਜਿਹੜਾ ਦੂਜੇ ਪਾਸਿਓਂ ਅਟੈਕਸ ਕਰ, ਉਹ ਰਾਣਾ ਸੀ ਜੀ, ਲੈਫਟੀਨੈਂਟ ਜਨਰਲ ਰਾਣਾ। ਔਰ ਉਹਦੇ ਤੋਂ ਬਾਅਦ ਜਦੋਂ ਸਮਝੌਤਾ ਹੋਇਆ ਸੀਜ਼ ਫਾਇਰ ਤੇ UN ਦੇ ਥੱਲੇ ਹੋਇਆ, ਤੇ ਚਿਲੀ ਮੁਲਕ ਹੈ, ਉਹਦਾ ਜਨਰਲ ਜਿਹੜਾ ਹੈ ਉਹ ਸੀ ਜਿਹਨੇ ਮੀਡੀਏਟ, ਜਿਹਨੇ ਉਹ ਸੀਜ਼ ਫਾਇਰ ਨੂੰ ਕਰਨਾ ਸੀ। ਸੋ 2 ਪਾਸੇ ਖੈਮੇ ਲੱਗ ਗਏ, ਟੈਂਟ ਲੱਗ ਗਏ, ਇੱਕ ਪਾਸੇ ਹਰਬਖਸ਼ ਸਿੰਘ ਦਾ ਸੀ, ਇੱਕ ਪਾਸੇ ਜਨਰਲ ਰਾਣਾ ਦਾ ਸੀ, ਔਰ ਉਹ ਚਿਲੀ ਵਾਲੇ ਦਾ ਵਿਚਕਾਰ ਸੀ। ਤੇ ਹਰਬਖਸ਼ ਸਿੰਘ ਆਪਣੇ ਖੈਮੇ ਚੋਂ ਨਿਕਲ ਕੇ ਉੱਚੀ ਆਵਾਜ਼ ਨਾਲ ਕਹਿੰਦਾ, ਓਏ ਰਾਣੇ ਕਿੱਥੇ ਆ ਤੂੰ? ਤੇ ਉਹਨੇ ਵੀ ਰਾਣੇ ਨੇ ਕਿਹਾ, ਕਹਿੰਦਾ ਆ ਗਿਆ ਸਰਦਾਰ। ਤੇ ਦੋਨਾਂ ਨੇ ਆ ਕੇ ਘੁੱਟ ਕੇ ਗੱਲ ਵਕੜੀ। ਹੁਣ ਦੋਨੋਂ ਲਾਹੌਰ ਦੇ ਵਿੱਚ ਇਕੱਠੇ ਪੜੇ ਹੋਏ ਸੀਗੇ, ਲਾਹੌਰ ਦੇ ਨੈਸ਼ਨਲ ਕਾਲਜ ਸ਼ਾਇਦ, ਔਰ ਟ੍ਰੇਨਿੰਗ ਵੀ ਇਕੱਠੇ ਕੀਤੀ ਹੋਈ ਸੀ। ਤੇ ਉਹ BBC ਦੀ ਸਟੋਰੀ ਸੀ ਕਿ ਚਿੱਲੀ ਦਾ ਜਿਹੜਾ ਜਨਰਲ ਗਿਆ, ਉਹ ਕਹਿੰਦਾ ਮੈਂ ਤਾਂ ਖੈਮੇ ਅੱਡ ਬਣਾਏ ਵੀ ਲੜਦੇ ਨੇ, ਇਹ ਜੱਫੀਆਂ ਪਾ ਕੇ ਬੈਠੇ ਹੋ, ਤੁਸੀਂ ਲੜਦੇ ਕਾਹਨੂੰ? ਤਾਂ ਮੈਂ ਕਈ ਵਾਰ ਦੇਖਦਾ ਜਦੋਂ ਅੱਜ ਹੀ ਮੈਂ ਇੰਟਰਵਿਊ ਅਫਜ਼ਲ ਅਹਿਸਨ ਰੰਧਾਵਾ ਜਿਨ੍ਹਾਂ ਨੇ ਜੂਨ 84 ਦੇ ਵੇਲੇ ਲਿਖੀ ਨਜ਼ਮ, ਉਹਨਾਂ ਨੇ ਇੱਕ ਗੱਲ ਕਹੀ, ਉਹਨਾਂ ਨੂੰ ਕਿਹਾ ਵੀ 47 ਦੀ ਵੰਡ ਬਾਰੇ 90% ਜਿਹੜੇ ਨੇ ਫੌਰ ਨੇ ਉਹ ਕਹਿੰਦੇ ਵੀ ਪਾਕਿਸਤਾਨ ਬਣਨਾ ਚਾਹੀਦਾ ਸੀ, ਬਣ ਗਿਆ ਲਾਈਨ ਖਿੱਚ, ਪਰ ਵੰਡਿਆ ਪੰਜਾਬ ਤੇ ਨਹੀਂ ਸੀ ਜਾਣਾ ਚਾਹੀਦਾ। ਬਿਲਕੁਲ ਵੰਡਿਆ ਤਾਂ ਹਿੰਦੁਸਤਾਨ ਦੀ ਵੰਡ ਤੇ ਨਹੀਂ। ਉਹਨਾਂ ਨੇ ਕਿਹਾ ਕਿ ਜੀ ਅਸੀਂ ਇਹ ਸਮਝਦੇ ਹਾਂ ਕਿ ਵੀ ਸਾਡੇ ਨਾਲ ਧੱਕਾ ਹੋਇਆ, ਪੰਜਾਬ ਦੇ ਨਾਲ ਸਾਨੂੰ ਲੜਾ ਦਿੱਤਾ ਭਰਾਵਾਂ ਨੂੰ ਆਪਸ 'ਚ। ਸੋ ਮੈਂ ਇਸ ਸਾਰੇ ਚੋਂ ਜਦੋਂ ਮੈਂ ਇਹ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਦਾ ਵਾਕਿਆ, ਅਰਜਨ ਸਿੰਘ ਦਾ, ਔਰ ਬਹੁਤ ਵਾਰ ਮੈਂ ਇਸ ਕਿਸਮ ਦੇ ਟੌਪਿਕ ਪਿਕ ਨਹੀਂ ਕਰਦਾ, ਲੇਕਿਨ ਮੈਂ ਸਮਝਦਾ ਵੀ ਉਸ ਪੀਰੀਅਡ 'ਚ ਵੀ ਨਾ ਤਾਂ ਜਦੋਂ ਅਸੀਂ ਉਸ ਬੋਨ ਹੋਮੀ ਨੂੰ ਦੇਖਦੇ ਹਾਂ, ਦੋਵਾਂ ਪੰਜਾਬਾਂ ਦੀ ਉਸ ਗੁੱਡਵਿਲ ਨੂੰ ਦੇਖਦੇ ਹਾਂ, ਔਰ ਹਰਬਖਸ਼ ਸਿੰਘ ਦੀ ਡਾਟਰ ਨੇ BBC ਨੂੰ ਇੰਟਰਵਿਊ 'ਚ ਕਿਹਾ ਵੀ ਮੇਰੇ ਪਿਤਾ ਕਾਇੰਡ ਤਾਂ ਹੈ ਹੀ ਸੀ, ਜਿਹੜਾ ਕੁਝ ਇਲਾਕਾ ਪਾਕਿਸਤਾਨ ਦਾ ਭਾਰਤੀ ਫੌਜ ਕੋਲ ਆਇਆ, ਜਦੋਂ ਵਾਪਸ ਕੀਤਾ ਹਰਬਖਸ਼, ਮੇਰੇ ਪਿਤਾ ਨੇ ਇਹਨੂੰ ਮੇਕ ਸ਼ੋਰ ਬਣਾਇਆ ਕਿ ਜਿਹੜੀਆਂ ਉਹਦੇ 'ਚ ਮਸੀਤਾਂ ਸੀ ਜੀ ਉਹਨਾਂ ਨੂੰ ਪ੍ਰੋਪਰਲੀ ਰਿਪੇਅਰ ਕਰਕੇ ਵਾਪਸ ਕੀਤਾ। ਉਹਨਾਂ ਨੇ ਕਿਹਾ ਕਿ ਭਾਈ ਇਹ ਰੱਬ ਦਾ ਘਰ ਨੇ। ਸੋ ਇਹ ਜਿਹੜਾ ਸਿੱਖ ਕਰੈਕਟਰ ਹੈ, ਔਰ ਇਹ ਜਿਹੜੀ ਗੱਲ ਅੱਜ ਵੀ ਹਿੰਦੂ ਤਵੀਆਂ ਨੂੰ ਜਾਂ ਉਹਨਾਂ ਦੇ ਨਹੀਂ ਸਮਝ ਆਉਂਦੀ ਕਿ ਜੀ ਸਿੱਖਾਂ ਨੂੰ ਅਸੀਂ ਇਹਨਾਂ ਦੀ 18ਵੀਂ ਸਦੀ ਦੀ ਹਿਸਟਰੀ ਯਾਦ ਕਰਵਾਉਂਦੇ ਹਾਂ, ਅੱਜ ਅਸੀਂ ਇਸ ਕਿਸਮ ਦੀ ਨੈਗੇਟਿਵਿਟੀ ਕਰਦੇ ਹਾਂ। ਇਹ ਰੋਹਿੰਗਿਆ ਮੁਸਲਮਾਨਾਂ ਲਈ ਵੀ ਪਹੁੰਚ ਗਏ, ਇਹ ਪਾਕਿਸਤਾਨੀਆਂ ਦੀ ਵਕਾਲਤ ਵੀ ਕਰਦੇ ਨੇ। ਉਹਨਾਂ ਨੂੰ ਇਹ ਲੱਗਦਾ ਵੀ ਇਹਨਾਂ ਨੂੰ ISI ਦੇ ਏਜੰਟ ਬਣਾ ਦਿਓ, ਪਰ ਜਦੋਂ ਉਹਨਾਂ ਨੂੰ ਲੱਗਦਾ ਵੀ ਕਿੰਨਿਆਂ ਨੂੰ ਤੁਸੀਂ ਏਜੰਟ ਕਹੋਗੇ, ਕਿ ਕਿਉਂਕਿ ਜਿਵੇਂ ਸਰ ਕਪੂਰ ਸਿੰਘ ਨੇ ਕਾਇਦੇ ਆਜ਼ਮ ਨੂੰ ਕਿਹਾ ਸੀ ਕਿ ਭਾਈ, ਉਹਨਾਂ ਨੇ ਕਿਹਾ ਸੀ ਜੀ ਕਿ ਸਿੱਖਾਂ ਦਾ ਸੱਜਾ ਹੱਥ ਇਸਲਾਮ ਨੇ ਫੜਿਆ ਹੋਇਆ, ਪਰ ਮੂੰਹ ਉਹ ਜਿਹੜਾ ਹੈ ਉਹ ਹਿੰਦੂਆਂ ਵੱਲ ਰੱਖਦੇ ਨੇ। ਤੇ ਉਹਨਾਂ ਨੇ ਕਿਹਾ ਸੀ ਵੀ ਦਿਸ ਇਜ਼ ਨਾਟ ਅ ਸਪਿਰਿਚੁਅਲ ਟ੍ਰੇਟ, ਦਿਸ ਇਜ਼ ਅ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ। ਹੁਣ ਇਤਿਹਾਸਕ ਪੱਖ ਤੋਂ 47 ਦਾ ਪਾਗਲਪਨ ਹੋਏ ਜਾਂ ਪਹਿਲਾਂ ਹੋਏ ਉਸ ਟ੍ਰੈਪ 'ਚ ਅਸੀਂ ਆਏ, ਪਰ ਅੱਜ ਜਦੋਂ ਅਸੀਂ ਈਵਨ ਇਸ ਕਿਸਮ ਦੇ ਲੋਕਾਂ ਨੂੰ ਵੀ ਸੈਲੀਬ੍ਰੇਟ ਕਰ ਰਹੇ ਹਾਂ
ਜਿਹੜੇ ਕਿ ਇੱਕ ਪਾਸਿਓਂ ਲੜ ਰਹੇ ਸੀ ਇੰਡੀਅਨ ਸਟੇਟ ਦੇ ਲਈ, ਉਹਨਾਂ ਦੇ ਜਨਰਲ ਸੀ, ਲੇਕਿਨ ਉਹਨਾਂ ਦੇ ਵਿੱਚ ਜਿਹੜੀ ਸਿੱਖੀ ਵੈਲਿਊਜ਼ ਔਰ ਦੂਸਰੇ ਪਾਸੇ ਜਿਹੜਾ ਰਿਸਪੈਕਟ ਹੈ ਔਰ ਪਿਆਰ ਹੈ ਉਹ ਬਰਾਬਰ ਕਾਇਮ ਸੀ। ਔਰ ਈਵਨ ਆਪਣੇ ਲੋਕਾਂ ਦੇ ਜੁੜਨ ਨਾਲ, ਜਿਸ ਮੈਂ ਕਪਲ ਦੀ ਗੱਲ ਕੀਤੀ ਡਿਨਰ ਦੇ ਉੱਤੇ, ਉਹ ਕਹਿਣ ਲੱਗੇ ਕਿ ਜੀ ਮੈਂ 1971-72 ਚ ਸਵਿਟਜ਼ਰਲੈਂਡ ਸੀ, ਔਰ ਕਿਉਂਕਿ ਸਵਿਟਜ਼ਰਲੈਂਡ ਦਾ ਵੀਜ਼ਾ ਲੱਗ ਜਾਂਦਾ ਕਿਉਂਕਿ ਇਹ ਉਹ ਪੀਰੀਅਡ ਸੀ ਕਿ ਲੈਫਟੀਨੈਂਟ ਆਪਣੇ ਮਾਰਸ਼ਲ ਅਰਜਨ ਸਿੰਘ ਦਾ ਬਾਅਦ 2002 ਚ ਬਣੇ, ਉਦੋਂ 에ਅਰ ਮਾਰਸ਼ਲ ਸੀ। ਉਹਨਾਂ ਦੀ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੂੰ ਐਂਬੈਸਡਰ ਲਾਇਆ ਗਿਆ ਸੀ 1971 ਸਵਿਟਜ਼ਰਲੈਂਡ ਚ। ਉਹ ਫਿਰ ਵੈਟੀਕਨ ਚ ਵੀ ਐਂਬੈਸਡਰ ਰਹੇ, ਕੁਝ ਦੇਰ ਬਾਅਦ ਉਹ ਕੀਨੀਆ ਚ ਇੰਡੀਆ ਦੇ ਹਾਈ ਕਮਿਸ਼ਨਰ ਵੀ ਰਹੇ, ਦਿੱਲੀ ਚ ਜਿਹੜਾ ਹੈ ਉਹ 1999 ਦੇ ਵਿੱਚ ਲੈਫਟੀਨੈਂਟ ਗਵਰਨਰ ਵੀ ਰਹੇ, ਮਾਈਨੋਰਿਟੀ ਕਮਿਸ਼ਨ ਦਾ ਮੈਂਬਰ ਵੀ ਬਣਾਇਆ। ਉਹ ਸਵਿਟਜ਼ਰਲੈਂਡ ਪੀਰੀਅਡ ਜਿੱਥੋਂ ਦਾ ਵੀਜ਼ਾ ਇੰਡੀਆ ਦਾ ਲੱਗ ਜਾਂਦਾ ਸੀ, ਪਰ ਕੰਮ ਜਾ ਕੇ ਜਰਮਨ ਚ ਮਿਲਦਾ ਸੀ। ਸੋ ਕਹਿੰਦੇ ਜੀ ਕਿ ਵੀ ਜਰਮਨ ਚ ਜਦੋਂ ਅਸੀਂ ਕਈ ਟ੍ਰੇਨ ਹੀ ਹੁੰਦੀ ਸੀ, ਟ੍ਰੇਨ ਤੇ ਜਿਹੜੇ ਮੁੰਡੇ ਜਾਂਦੇ ਸੀ ਉਹ ਰਾਜ ਫੜੇ ਜਾਂਦੇ ਸੀ, ਪਾਸਪੋਰਟ ਤੇ ਉਹ ਡਿਪੋਰਟੇਸ਼ਨ ਦੀ ਲਾ ਕੇ ਵਾਪਸ ਭੇਜ ਦਿੰਦੇ ਸੀ। ਉਹ ਕਹਿੰਦੇ ਵੀ ਐਮਬੈਸੀ ਜਿੱਥੇ ਇਹਨਾਂ ਦਾ ਹਾਈ ਕਮਿਸ਼ਨ ਸੀ ਸਵਿਟਜ਼ਰਲੈਂਡ ਅਰਜਨ ਸਿੰਘ ਦਾ, ਉੱਥੇ ਉਹਨਾਂ ਨੇ 2 ਕਮਰੇ ਅੱਡ ਰੱਖੇ ਸੀ, ਇੱਕ ਕੁੱਕ ਦਿੱਤਾ ਸੀ, ਜਿੰਨੇ ਮੁੰਡੇ ਅਸੀਂ ਰਹਿੰਦੇ ਸਾਰੇ ਐਮਬੈਸੀ ਸੀ, ਖਾਣ ਪੀਣ ਦਾ ਦੂਜਾ, ਤੇ ਉਹ 5-5 ਵਾਰੀ ਉਹਨਾਂ ਨੇ ਸਾਨੂੰ ਕਈ ਵਾਰੀ ਪਾਸਪੋਰਟ ਦਿੱਤੇ। ਜਦੋਂ ਇੱਕ ਵਾਰੀ ਸਟੈਂਪ ਲੱਗ ਗਈ ਨਹੀਂ ਮੁੜ ਸਕਦੇ ਸੀ, ਕਹਿੰਦੇ ਸੀ ਕਿ ਜਾ ਕੇ ਇਹ ਦੇਖੋ, ਅੱਛਾ ਕਹਿੰਦਾ ਮੈਨੂੰ ਪਤਾ ਹੈ ਤੁਹਾਡੇ ਮਾਪਿਓ ਨੇ ਪਿਓ ਨੇ ਤੁਹਾਡੇ ਕਿਵੇਂ ਪੈਸੇ ਕਰਜ਼ਾ ਲੈ ਕੇ ਜ਼ਮੀਨ ਵੀ ਗਹਿਣੇ ਪਾਈ ਹੋਏਗੀ, ਤੁਹਾਨੂੰ ਵਾਪਸ ਭੇਜਿਆ ਨਹੀਂ, ਤੁਹਾਨੂੰ ਨਵਾਂ ਪਾਸਪੋਰਟ ਇਸ਼ੂ ਕਰ ਦਿੰਦੇ, ਫਿਰ ਕਰੋ ਕੁਛ। ਉਹ ਕਹਿੰਦੇ ਜੀ 5-5 ਵਾਰ ਪਾਸਪੋਰਟ ਜਿਹੜੇ ਨੇ ਉਹ ਉਹਨਾਂ ਨੇ ਇਸ਼ੂ ਕੀਤੇ, ਔਰ ਕੋਈ ਰਹਿਣ ਦਾ ਫਿਰ ਉਦੋਂ ਗੁਰਦੁਆਰਾ ਨਹੀਂ ਸੀ ਸਵਿਟਜ਼ਰਲੈਂਡ, ਹੁਣ ਤਾਂ ਹੈ ਵੀ ਰਹਿਣ ਦਾ ਐਮਬੈਸੀ 'ਚ ਉਹਨਾਂ ਨੇ ਪ੍ਰਬੰਧ ਕੀਤਾ ਹੋਇਆ, ਪੱਕੀਆਂ ਪਕਾਈਆਂ ਰੋਟੀਆਂ। ਸੋ ਮੈਂ ਕਈ ਵਾਰ ਦੇਖਦਾ ਹਾਂ ਵੀ ਹਾਲਾਂ ਜਦੋਂ ਇਹ 5 ਵਾਰੀ ਪਾਸਪੋਰਟ ਦੀ ਗੱਲ ਲੱਗੀ, ਮੈਂ ਕਿਹਾ ਫੌਜੀ ਤਾਂ ਬਾਈ ਦਾ ਬੁੱਕ ਜਾਂਦੇ ਨੇ, ਹਾਲਾਂ ਇਹ ਕੋਈ ਕਾਨੂੰਨੀ ਨਹੀਂ ਸੀ, ਪਰ ਇਹ ਹੈ ਜਦੋਂ ਕਿ ਤੁਸੀਂ ਔਰ ਜਦੋਂ ਅਸੀਂ ਹਿਊਮੈਨਿਟੇਰੀਅਨ ਐਸਪੈਕਟ ਦੇਖਦੇ ਹਾਂ, ਲਾਇਲਪੁਰ ਤੋਂ 47 ਤੋਂ ਬਾਅਦ 80 ਏਕੜ ਜ਼ਮੀਨ ਉਹਨਾਂ ਨੂੰ ਆਦਮਪੁਰ ਦੇ ਨੇੜੇ ਮਿਲੀ, ਚੂੜ ਚੱਕ ਸ਼ਾਇਦ ਪਿੰਡ ਦੇ ਵਿੱਚ ਜਿਹੜੀ ਕਲੇਮ ਮਿਲਿਆ, ਉਹ ਉਹਨਾਂ ਨੇ ਵੇਚ ਕੇ ਦਿੱਲੀ ਦੇ ਨੇੜੇ ਇੱਕ ਫਾਰਮ ਲਿਆ, ਉਹਨੂੰ ਵੇਚ ਕੇ 2 ਕਰੋੜ ਦਾ ਉਹਨਾਂ ਨੇ ਇੱਕ ਫੰਡ ਬਣਾਇਆ ਤਾਂ ਕਿ ਜਿਹੜੇ 에ਅਰ ਫੋਰਸ ਦੇ ਪਰਸਨਲ ਜਿਹੜੇ ਮਾਰੇ ਜਾਂਦੇ ਨੇ ਉਹਨਾਂ ਦੇ ਅੱਗੋਂ ਬੱਚੇ ਕੁਛ ਉਹਦਾ ਹਿੱਸਾ ਉਹਦੇ ਉਹ ਇੰਟਰਸਟ ਦੇ ਨਾਲ ਪੜਨ। ਹੁਣ ਇਹ ਪਾਰਟ ਹਿਊਮੈਨਿਟੇਰੀਅਨ ਹੈ ਜਿਹਦੇ ਥੱਲੇ ਅਸੀਂ ਸਮਝਦੇ ਹਾਂ ਕਿ ਸਿੱਖੀ ਵੈਲਿਊਜ਼ ਦੀ ਗੱਲ। ਪਰ ਹੁਣ ਜਿਹੜਾ ਦੂਸਰਾ ਐਸਪੈਕਟ ਹੈ ਕਿ ਨਵੰਬਰ 84 ਦੇ ਪੀਰੀਅਡ 'ਚ ਈਵਨ ਮਾਰਸ਼ਲ ਉਦੋਂ ਨਹੀਂ ਸੀ, ਚੀਫ 에ਅਰ ਮਾਰਸ਼ਲ ਸੀ ਪਹਿਲਾਂ ਅਰਜਨ ਸਿੰਘ, ਉਹਨਾਂ ਨੂੰ ਵੀ ਕਾਲ ਕਰਕੇ ਜਿਹੜਾ ਚੀਫ ਫੌਜ ਦੇ ਨੂੰ ਆਪਣੀ ਸਿਕਿਉਰਿਟੀ ਮੰਗਣੀ ਪਈ ਜੀ। ਔਰ ਪੰਜਾਬੀ ਫੋਰਮ ਇੱਕ ਬਣਿਆ ਹੋਇਆ ਸੀ, ਉਹਨਾਂ ਦੇ ਨਾਲ ਥੋੜਾ ਬਹੁਤ ਰੱਖਦੇ ਵੀ ਸੀ। ਜਦੋਂ ਲੈਫਟੀਨੈਂਟ ਗਵਰਨਰ ਬਣੇ 1999 ਚ, ਹੁਣ ਦਿੱਲੀ ਯੂਨੀਅਨ ਟੈਰੀਟਰੀ ਹੈ, ਲੈਫਟੀਨੈਂਟ ਗਵਰਨਰ ਬਹੁਤ ਪਾਵਰਫੁਲ ਸੀ। ਹੁਣ ਬਹੁਤ ਸਾਰੇ ਜਿਹੜੇ ਪੰਜਾਬੀ ਫੋਰਮ ਬਣਾਇਆ ਸੀ ਜਿਹਦੇ ਚ ਜਿਹੜੇ ਬੜੇ ਹਾਈ ਰੈਂਕਿੰਗ ਬੰਦੇ ਸੀ, ਖੁਸ਼ਵੰਤ ਸਿੰਘ ਵੀ ਉਹਦਾ ਹਿੱਸਾ ਸੀ, ਉਹਨਾਂ ਦਾ ਡੈਲੀਗੇਸ਼ਨ ਜਦੋਂ 2-3 ਵਾਰ ਮਿਲਿਆ ਲੈਫਟੀਨੈਂਟ ਗਵਰਨਰ ਅਰਜਨ ਸਿੰਘ ਨੂੰ ਕਿ ਜੀ ਇਹ ਨਵੰਬਰ 84 ਵਾਲੇ ਜਿਹੜੇ ਨੇ ਇਹਨਾਂ ਨੂੰ ਸਜ਼ਾ ਯਾਫਤਾ ਕੀਤਾ ਜਾਏ ਜਿਨ੍ਹਾਂ ਨੇ ਕੀਤਾ, ਔਰ ਉਹਨਾਂ ਚੋਂ ਕਿਸੇ ਦਾ ਕਹਿਣਾ ਸੀ ਕਿ ਵੀ ਉਹਦੀਆਂ ਅੱਖਾਂ 'ਚ ਆਲਮੋਸਟ ਅਥਰੂ ਵਗੇ ਨਹੀਂ ਕਿਉਂਕਿ ਫੌਜੀ ਸੀ, ਪਰ ਉਹਨੇ ਗਮਗੀਨੀ ਚਿਹਰੇ ਦੇ ਨਾਲ ਕਿਹਾ ਕਿ ਮੈਂ ਬੇਬਸ ਹਾਂ। ਸੋ ਇਸ ਲੈਵਲ ਦੇ ਬੰਦੇ ਵੀ, ਔਰ ਇਹੀ ਮਾਈਨੋਰਿਟੀ ਕਮਿਸ਼ਨ ਦਾ ਮੈਂਬਰ ਵੀ ਰਹੇ, ਲੇਕਿਨ ਕੀ ਨਿਕਲਿਆ ਉਸ ਸਾਰੇ ਚੋਂ? ਹੁਣ ਇੱਕ ਔਰ ਦੂਸਰੇ ਪਾਸੇ ਕਿਉਂਕਿ ਜਗਜੀਤ ਸਿੰਘ ਅਰੋੜਾ ਹੋਏ ਜਾਂ ਹਰਬਖਸ਼ ਸਿੰਘ ਹੋਏ, ਹਰਬਖਸ਼ ਸਿੰਘ ਨੇ ਤਾਂ ਆਪਣੀ ਕਿਤਾਬ 'ਚ ਵੀ ਲਿਖਿਆ ਕਿ ਵੀ ਮੈਂ ਕਿਵੇਂ ਜਨਰਲ ਚੌਧਰੀ ਨੂੰ ਕਾਊਂਟਰ ਕੀਤਾ ਜਦੋਂ ਉਹਨੇ ਮੈਨੂੰ ਕਿਹਾ ਵੀ ਫੌਜ ਬਿਆਸ ਤੋਂ ਕੱਢ ਲਓ, ਔਰ ਅਰੋੜੇ ਨਾਲ ਕੀ ਵਾਪਰਿਆ ਨਵੰਬਰ 84 ਚ। ਇਹ ਜਿਹੜੇ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਜਰਨੈਲ ਸਿੰਘ, ਉਹਨਾਂ ਨੇ ਅਸੈਂਬਲੀ ਦੀ ਉਹਨਾਂ ਦੀ ਸਪੀਚ ਹੈ, ਜਿਹਨਾਂ ਨੂੰ ਕੋਈ ਲੱਗਦਾ ਸ਼ੱਕ ਇਹਨਾਂ ਗੱਲਾਂ ਤੇ YouTube ਤੇ ਜਾ ਕੇ ਦੇਖ ਸਕਦੇ ਨੇ। ਉਹਦੇ 'ਚ ਇਹ ਗੱਲ ਦਿੱਲੀ ਅਸੈਂਬਲੀ 'ਚ ਉਹਨਾਂ ਨੇ ਕਹੀ ਕਿ ਇਹ ਗੱਲ ਜਗਜੀਤ ਸਿੰਘ ਅਰੋੜੇ ਨੇ ਕਹੀ ਕਿ ਉਹਨੇ ਜਦੋਂ ਉਹਦੇ ਵੀ ਘਰ ਦੇ ਨੇੜੇ ਤੇੜੇ ਉਹ ਆ ਗਏ, ਉਹਨੇ ਕਾਲ ਕੀਤਾ ਆਈਕੇ ਗੁਜਰਾਲ ਨੂੰ ਕਿ ਜੀ ਤੁਸੀਂ ਜਿਹੜਾ ਮਤਲਬ ਮੈਂ ਇਨ ਡੇਂਜਰ ਹੈ ਜੀ, ਤੇ ਉਹਨੇ ਉਹਨੂੰ ਕਿਹਾ ਵੀ ਆਪਣੀ ਪੱਗ ਲਾ ਲੈ ਤੇ ਹਿੱਪੀ ਬਣ ਜਾ, ਵਾਲ ਪਿੱਛੇ ਸੁੱਟ ਲੈ ਤੇ ਮੈਂ ਕਾਰ ਭੇਜਦਾ, ਉਹਦੇ 'ਚ ਤੂੰ ਆ ਜਾ ਲੋਕ। ਔਰ ਉਹਦੇ 'ਚ ਉਹਨੇ ਕਿਹਾ, ਜਰਨੈਲ ਸਿੰਘ ਨੇ ਪੁੱਛਿਆ ਅਸੈਂਬਲੀ 'ਚ ਕਿ ਜਿਨ੍ਹਾਂ ਨੂੰ ਤੁਸੀਂ ਬਹਾਦਰ ਸਿੱਖ ਤੇ ਹੀਰੋ ਤੇ ਫਲਾਣਾ ਤੇ ਟਿੰਬਕਾ ਕਹਿੰਦੇ ਹੋ, ਉਹਨਾਂ ਦਾ ਇਹ ਹਸ਼ਰ ਨਵੰਬਰ 84 'ਚ ਕਿ ਉਹਨੂੰ ਪੱਗ ਲਾ ਕੇ ਜਿਹੜਾ ਵਾਲ ਖਿਲਾਰ ਕੇ ਉਹਦੀ ਕਾਰ 'ਚ ਸੀਟ ਦੇ ਥੱਲੇ ਲੁੱਕ ਕੇ ਆਉਣ ਲਈ ਇਹ ਦਿੱਤਾ ਜਾ ਰਿਹਾ। ਸੋ ਮੈਂ ਸਮਝਦਾ ਵੀ ਇੱਕ ਸਵਾਲ ਇਹ ਜ਼ਾਹਰ ਹੈ ਵੀ ਅਸੀਂ ਇਹ ਜ਼ਰੂਰ ਹੈ ਕਿ ਵੀ ਕਿਉਂ ਆਲ ਆਫ ਏ ਸਡਨ ਅਰਜਨ ਸਿੰਘ ਇੰਨੇ ਇੰਪੋਰਟੈਂਟ ਹੋ ਗਏ। ਹਾਲਾਂ
ਮਾਰਸ਼ਲ ਉਹਨਾਂ ਨੇ ਪਹਿਲਾਂ ਵੀ ਬਣਾਏ ਨੇ, 2 ਭਾਰਤੀ ਫੌਜ 'ਚ ਬਣਾਏ। ਜਨਰਲ ਕਰਿਆਪਾ ਸੀ ਜੀ, ਦੂਸਰਾ SFJ ਮਾਨਕਸ਼ਾ। SFJ ਮਾਨਕਸ਼ਾ ਤਾਂ ਸਰਟਨਲੀ ਪਾਰਸੀ ਸੀ, ਤੇ ਕਰਿਆਪਾ ਮੈਨੂੰ ਅੰਦਾਜ਼ਾ ਨਹੀਂ, ਹੋ ਸਕਦਾ ਕ੍ਰਿਸਚੀਅਨ ਹੋਏਗਾ, ਉਹਦੇ ਨਾਂ ਤੋਂ ਇਹ ਲੱਗਦਾ। ਹੁਣ ਜਾਂ 에ਅਰ ਫੋਰਸ 'ਚੋਂ ਇੱਕੋ ਇੱਕ ਅਰਜਨ ਸਿੰਘ ਹੀ ਹੋਏ। ਹੁਣ ਇੱਕ ਪਾਸੇ ਜੇ ਤੁਸੀਂ ਇਹ ਪਾਰਟ ਦੇਖੋ ਕਿ ਵੀ ਉਹਨਾਂ ਨੇ ਉਹ ਕਰਿਆਪਾ ਹੋਏ, ਉਹ ਮਾਨਕਸ਼ਾ ਹੋਏ ਜਾਂ ਅਰਜਨ ਸਿੰਘ ਹੋਏ, ਦੁਨੀਆ ਨੂੰ ਇਹ ਫੇਸ ਆ ਜਦੋਂ ਉਹਨਾਂ ਨੂੰ ਉਹਨਾਂ ਝੰਡੇ 'ਚ ਲਪੇਟਿਆ, 21 ਗਨਸ ਦਾ ਸੈਲੂਟ ਹੈ। ਦੂਜਾ ਦੁਨੀਆ ਨੂੰ ਦੇਖੋ ਪ੍ਰਭਾਵ ਇਹ ਹੈ ਜੀ, ਇੰਡੀਆ ਡੈਮੋਕ੍ਰੇਸੀ, ਮਾਈਨੋਰਟੀਜ਼ ਨੂੰ ਤਾਂ ਦੇਖੋ, ਇਹਨਾਂ ਦੇ 3 ਮਾਰਸ਼ਲ ਬਣੇ, ਤਿੰਨੋਂ ਹੀ ਮਾਈਨੋਰਟੀ ਕਮਿਊਨਿਟੀਜ਼ ਦੇ। ਔਰ ਜਿੰਨਾ ਵੱਡਾ ਆਨਰ ਅਰਜਨ ਸਿੰਘ ਨੂੰ ਦਿੱਤਾ ਹੈ, ਇਹਨਾਂ ਜਿਹੜਾ ਪਿਛਲਾ ਪੀਰੀਅਡ 'ਚ ਕੋਈ ਵੀ ਅਸੀਂ ਯਾਦ ਨਹੀਂ ਕਰ ਸਕਦੇ ਕਿ ਕਿਸੇ ਹੈਡ ਆਫ ਦਾ ਸਟੇਟ ਵਾਂਗ ਹੀ ਉਹਨਾਂ ਨੂੰ ਡੀਲ ਕੀਤਾ। ਸੋ ਮੈਸੇਜ ਉਹ ਅੱਜ ਵੀ ਦੇ ਰਹੇ ਨੇ, ਮੈਂ ਕਨਕਲੂਡ ਕਰਾਂ, ਵਕਤ ਨੂੰ ਦੇਖਦੇ ਹਾਂ ਜੀ, ਉਹ ਇਹੀ ਦੇ ਰਹੇ ਨੇ, ਉਹ ਸਿੱਖਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਬਹੁਤ ਵਧੀਆ ਸਾਡੇ ਮਰਸਨਰੀ ਹੋ ਜੀ, ਔਰ ਤੁਸੀਂ ਦੇਖੋ ਜੇ ਸਾਡੇ ਨਾਲ ਤੁਸੀਂ ਲਾਇਲ ਰਹੋਗੇ ਤਾਂ ਇਦਾਂ ਦੇ ਸਨਮਾਨ ਪਾਓਗੇ, ਤੇ ਜੇ ਤੁਸੀਂ ਈਵਨ ਸਾਡੀ ਆ ਕੇ ਵੀ ਫੌਜ 'ਚ ਕੋਈ ਹਰਬਖਸ਼ ਸਿੰਘ ਜਾਂ ਕੋਈ ਜਗਜੀਤ ਸਿੰਘ ਅਰੋੜਾ ਬਣੋਗੇ ਤੇ ਫਿਰ ਇਵੇਂ ਹੀ ਜਾਓਗੇ। ਸੋ ਕੁੱਲ ਮਿਲਾ ਕੇ ਅਸੀਂ, ਜਿਵੇਂ ਮੈਂ ਕਿਹਾ ਵੀ ਮੈਂ ਜਿਹੜਾ ਆਈ ਐਮ ਟੱਚਡ ਬਾਈ ਅਰਜਨ ਸਿੰਘ ਹੋਰਾਂ ਦੀ ਪਰਸਨੈਲਿਟੀ ਦੇ ਜਿਹੜੇ ਪਰਸਨਲ ਟ੍ਰੇਟ ਨੇ, ਸ਼ਰਾਫਤ ਹੈ, ਦੂਸਰਾ ਹੈ, ਲੇਕਿਨ ਉਹਨਾਂ ਦੀ ਹੈਲਪਲੈਸਨੈਸ ਵੀ। ਨਵੰਬਰ 84 ਹੋਏ, ਉਹ ਲੈਫਟੀਨੈਂਟ ਗਵਰਨਰ ਹੋਣਾ ਹੋਏ। ਸੋ ਇਸ ਸੈਟਅਪ ਚੋਂ ਅਸੀਂ ਮਰਸਨਰੀ ਚੰਗੇ ਹੋ ਸਕਦੇ ਹਾਂ, ਚੰਗੇ ਮੈਡਲ ਵੀ ਲੱਗ ਸਕਦੇ ਨੇ, ਉੱਪਰ ਮਾਰਸ਼ਲ ਤੱਕ ਵੀ ਪਹੁੰਚ ਸਕਦੇ ਹਾਂ, ਪਰ ਇਸ ਸਿਸਟਮ ਚੋਂ ਇੱਕ ਮਾਰਸ਼ਲ ਵੀ ਸਿੱਖਾਂ ਦੇ ਲਈ ਇਨਸਾਫ ਨਹੀਂ ਲੈ ਸਕਿਆ ਤੇ ਨਾ ਹੀ ਕੋਈ ਭਵਿੱਖ ਦੇ ਵਿੱਚ ਲੈ ਸਕੇਗਾ। ਸੋ ਇਹ ਹਕੀਕਤ ਹੈ ਜੀ। ਡਾਕਟਰ ਸਾਹਿਬ ਬਿਲਕੁਲ। ਹੁਣ ਅਸੀਂ ਲੈਂਦੇ ਹਾਂ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ, ਵਿਊਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਰ ਰਾਹੀਂ ਰੀਕਰਿੰਗ ਡੋਨਰ ਬਣ ਕੇ ਕਰ ਸਕਦੇ ਹੋ, ਜਾਂ ਫਿਰ ਤੁਸੀਂ TV 84 ਦੇ ਨਾਮ ਸੇ ਸਾਨੂੰ ਚੈੱਕ ਬਣਾ ਕੇ ਭੇਜ ਸਕਦੇ ਹੋ। 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸਾਨੂੰ ਸੰਪਰਕ ਕਰ ਸਕਦੇ ਹੋ 5164060694। ਸ਼ੁਕਰੀਆ ਵਿਊਅਰਸ, ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।